ਟੂ ਗੁਰੂ ਸਰੀਆ ਜੀ ਮਲੋਟ ਸਟੂਡੀਓਜ਼ ਤੋਂ ਮਿੰਟੂ ਜੀ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਅਮਰੀਕਾ ਦੇ ਤਕਰੀਬਨ ਸਾਰੇ ਸੂਬਿਆਂ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਇਹਨਾਂ ਨੂੰ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਤਾਰਾ ਸਿੰਘ ਮਰਾਹਰ ਕਲੋਵਿਸ, ਗੁਰਪਾਲ ਸਿੰਘ ਸੰਧੂ ਐਂਟੀਲੋਪ, ਗੁਰਪ੍ਰੀਤ ਸਿੰਘ, ਅਵਤਾਰ ਸਿੰਘ, ਗੁਰਮੀਤ ਸਿੰਘ, ਸੁਖਪ੍ਰੀਤ ਸਿੰਘ ਬੇਕਰਸਫੀਲਡ, ਸੁੱਚਾ ਸਿੰਘ ਸ਼੍ਰੀ ਮਾਸ਼ੀਵਾੜਾ ਸਾਹਿਬ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਸੈਂਟਾਨੈਲਾ ਮੰਡੇਰਾ ਦੇ ਵਿੱਚ ਇਹਨਾਂ ਦੀ ਲੋਕੇਸ਼ਨ ਨੇ। ਕਾਲ ਨਿੰਮਾ ਸਹੋਤਾ 209-277-0113 ਦੇ ਉੱਤੇ। ਨਾਲ ਹੀ ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ ਦੇ ਵਿੱਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559-374-4541 ਦੇ ਉੱਤੇ। ਇਹਨਾਂ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਮਿੰਟੂ ਜੀ ਸ਼ੁਰੂ ਕਰਦੇ ਹਾਂ। ਕਸ਼ਮੀਰ ਦੇ ਵਿੱਚ ਅਜੇ ਵੀ ਹਾਲਾਤ ਬਹੁਤੇ ਜਿਹੜੇ ਆ ਠੀਕ ਤਾਂ ਨਹੀਂ ਹੋਏ, ਅਤੇ ਕਸ਼ਮੀਰ ਦੇ ਵਿੱਚ ਕਹਿੰਦੇ ਪੱਤਰਕਾਰਾਂ 'ਤੇ ਲੱਗੀ ਪਾਬੰਦੀ ਵਾਲੀ ਪਟੀਸ਼ਨ ਦੇ ਉੱਤੇ ਸੁਣਵਾਈ ਹੋਵੇਗੀ। ਦੇਖੋ, ਦੋ ਚੀਜ਼ਾਂ ਦਾ ਇੱਥੇ ਇੱਕ ਮਸਲਾ ਹੈ। ਇੱਕ ਤੇ ਇਹ ਹੈ ਕਿ ਜੋ ਉੱਥੇ ਹਾਲਾਤ ਹੈ, ਜਿੱਦਾਂ ਤੁਸੀਂ ਕਿਹਾ ਕਿ ਸਾਜ਼ਗਾਰ ਨਹੀਂ ਹੋਏ ਹਾਲੇ, ਉਹ ਹਾਲਾਤ ਜਿਹੜੇ ਆ ਆਮ ਵਰਗੇ ਨਹੀਂ। ਵੈਸੇ ਆਮ ਵਰਗੇ ਹਾਲਾਤ ਤੇ ਉੱਥੇ ਦਹਾਕਿਆਂ ਤੋਂ ਹੈ ਨਹੀਂ ਗੇ, ਤਾਂ ਫਿਰ ਵੀ ਜਿਹੜੇ ਮਾੜੇ ਮੋਟੇ ਠੀਕ ਕਹਿ ਜਾ ਸਕਦੇ ਆ ਜੀ। ਉਸ ਤਰ੍ਹਾਂ ਦੇ ਦਿਨਾਂ ਦੀ ਗੱਲ ਕਰੀਏ ਤਾਂ ਉਹ ਜਿੱਦਾਂ ਇਹ ਸਵਾਲ ਚੁੱਕਿਆ, ਦੇਖੋ ਇਹਨਾਂ ਚੀਜ਼ਾਂ ਦੇ ਪਰਿਪੇਖ ਦੇ ਵਿੱਚ ਵੀ ਅੱਜ ਸੁਪਰੀਮ ਕੋਰਟ 'ਚ ਸੁਣਵਾਈ ਹੋਈ ਹੈ। ਮਤਲਬ ਕਿ ਦੋ ਤਰ੍ਹਾਂ ਦਾ ਮਾਮਲਾ ਸੀ। ਇੱਕ ਤੇ ਹੈ ਕਿ ਮੀਡੀਆ ਨੂੰ ਕਵਰੇਜ ਵਾਸਤੇ ਉੱਥੇ ਅਲਾਓ ਕੀਤਾ ਜਾਵੇ, ਖੁੱਲ੍ਹਾ ਉਹ ਉੱਥੇ ਕਵਰ ਕਰ ਸਕਣ ਇਸ ਸਾਰੇ ਘਟਨਾਕ੍ਰਮ ਨੂੰ। ਔਰ ਦੂਸਰਾ ਮਾਮਲਾ ਇਹ ਸੁਣਿਆ ਗਿਆ ਕਿ ਕੀ ਉੱਥੇ ਜੋ ਹਾਲਾਤ ਨੇ, ਜਿੱਦਾਂ ਤੁਸੀਂ ਸਵਾਲ ਕੀਤਾ, ਕਿ ਸੁਪਰੀਮ ਕੋਰਟ ਉਹਦੇ ਵਿੱਚ ਕੁਛ ਇੰਟਰਵੀਨ ਕਰੇ। ਤਾਂ ਸੁਪਰੀਮ ਕੋਰਟ ਨੇ ਸਿੱਧੇ ਤੌਰ ਤੇ, ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ ਸਾਫ਼ ਅੱਖਰਾਂ 'ਚ ਕਹਿ ਦਿੱਤਾ ਕਿ ਫਿਲਹਾਲ ਅਸੀਂ ਉੱਥੇ ਇਸ ਤਰ੍ਹਾਂ ਦੀ ਕੋਈ ਵੀ ਦਖਲਅੰਦਾਜ਼ੀ ਨਹੀਂ ਕਰਾਂਗੇ, ਕਿਉਂਕਿ ਇਹ ਪ੍ਰਸ਼ਾਸਕੀ ਮਾਮਲਾ ਹੈ। ਹਾਂ, ਉਹਨਾਂ ਨੇ ਕਿਹਾ ਕਿ ਹਫ਼ਤੇ ਬਾਅਦ ਫਿਰ ਇੱਕ ਵਾਰੀ ਰਿਵਿਊ ਹੋਊਗਾ, ਦੇਖ ਲਵਾਂਗੇ ਕਿ ਕੀ ਬਣਦਾ। ਹਾਲਾਂਕਿ ਉਹਨਾਂ ਨੇ ਐਡਵੋਕੇਟ ਜਨਰਲ ਤੋਂ ਪੁੱਛਿਆ ਵੀ ਕਿ ਕਦ ਤੱਕ ਹਾਲਾਤ ਜਿਹੜੇ ਸਾਜ਼ਗਾਰ ਹੋ ਜਾਣਗੇ, ਤਾਂ ਉਹਨਾਂ ਨੇ ਕਿਹਾ ਕਿ ਕੋਈ ਵੀ ਸਮਾਂ ਲੱਗ ਸਕਦਾ, ਕਿੰਨਾ ਵੀ ਸਮਾਂ ਲੱਗ ਸਕਦਾ। ਤਾਂ ਸੁਪਰੀਮ ਕੋਰਟ ਨੇ ਮੰਨਿਆ ਕਿ ਇਹਨਾਂ ਨੂੰ ਸਮਾਂ ਦੇਣਾ ਚਾਹੀਦਾ। ਖੈਰ, ਇਹ ਇੱਕ ਆਪਣੀ ਤਰ੍ਹਾਂ ਦਾ ਨੁਕਤਾ ਸੀ। ਦੂਸਰਾ ਜਿਹੜਾ ਰਿਹਾ, ਹੁਣ ਜਿੱਦਾਂ ਤੁਸੀਂ ਗੱਲ ਕੀਤੀ ਹੈ ਮੀਡੀਆ ਦੇ ਮੁਤਲਕ, ਤਾਂ ਇਹ ਆਪਣੇ ਆਪ ਦੇ ਵਿੱਚ ਵਾਕਿਆ ਹੀ ਪਤਾ ਨਹੀਂ ਹੁਣ ਇੱਕ ਹੈਰਾਨਗੀ ਦਾ ਮਾਮਲਾ ਹੈ ਜਾਂ ਸਾਡੀ ਇਹ ਖੁਸ਼ੀ ਦਾ ਮਾਮਲਾ ਹੈ ਕਿ ਲੋਕਾਂ ਨੂੰ ਕਸ਼ਮੀਰ ਦੀ ਖਬਰ ਨਿਊਯਾਰਕ ਟਾਈਮਜ਼ ਤੋਂ ਮਿਲ ਰਹੀ ਹੈ। ਜਾਂ ਤਾਂ ਪੜ੍ਹਨੀ ਨੂੰ ਬਹੁਤਾ ਲੱਗ ਪਿਆ, ਤੇ ਜਾਂ ਸਾਡੇ ਮੀਡੀਆ ਵਾਲਿਆਂ ਦੀ ਇੰਨੀ ਮਿਹਰਬਾਨੀ ਹੋ ਗਈ ਆ ਕਿ ਨਿਊਯਾਰਕ ਟਾਈਮਜ਼ ਦੀ ਖਬਰ ਜਿਹੜੀ ਆ ਉਹ ਇੱਕ 10 ਪੜ੍ਹਿਆ ਸ਼ਖਸ ਵੀ ਆਪਣੇ ਸੋਸ਼ਲ ਨੈਟਵਰਕਿੰਗ ਸਾਈਟ ਦੀ ID ਤੇ ਅਪਲੋਡ ਕਰਦਾ ਹੈ। ਮਤਲਬ ਇੰਨੀ ਘੱਟ ਕਵਰੇਜ ਹੋ ਰਹੀ ਆ। ਤਾਂ ਇਸੇ ਚੀਜ਼ ਨੂੰ ਲੈ ਕੇ ਕਸ਼ਮੀਰ ਟਾਈਮਜ਼ ਦੀ ਸੰਪਾਦਕ ਜਿਹੜੀ ਬੀਬੀ ਅਨੁਰਾਧਾ ਪਾਸੀਨ, ਉਹ ਗਈ ਆ ਸੁਪਰੀਮ ਕੋਰਟ ਦੇ ਵਿੱਚ। ਤਾਂ ਫਿਰ ਇਸ ਪਟੀਸ਼ਨ ਨੂੰ ਤੁਰੰਤ ਸੂਚੀਬੱਧ ਕਰਨ ਲਈ ਅਦਾਲਤ ਦੇ ਰਜਿਸਟਰਾਰ ਨੂੰ ਪੱਤਰ ਦੇ ਦਿੱਤਾ ਗਿਆ। ਮਤਲਬ ਕਿ ਸੁਪਰੀਮ ਕੋਰਟ ਨੇ ਮੰਨ ਲਿਆ ਕਿ ਇਸ ਮਾਮਲੇ ਦੀ ਜਿਹੜੀ ਸੁਣਵਾਈ ਹੋਊਗੀ। ਤਾਂ ਬਿਲਕੁਲ ਇਹ ਹੋਣਾ ਚਾਹੀਦਾ, ਕਿਉਂਕਿ ਤੁਸੀਂ ਦੇਖੋਗੇ ਕਿ BBC ਵਰਗੇ ਜਿਹੜੇ ਅਦਾਰੇ ਆ ਉਹ ਲਗਾਤਾਰ ਕਵਰ ਕਰਦੇ ਪਏ ਆ। ਨਿਊਯਾਰਕ ਟਾਈਮਜ਼ ਦੇ ਵਿੱਚ ਰਿਪੋਰਟਾਂ ਛਪਦੀਆਂ ਪਈਆਂ, ਹੋਰ ਪਤਾ ਨਹੀਂ ਕਿੰਨੇ ਕੁ ਵਿਦੇਸ਼ੀ ਅਖਬਾਰ ਹੈ। ਜਦ ਕਿ ਸਾਡਾ ਇੱਥੋਂ ਦਾ ਮੀਡੀਆ ਜਿਹੜਾ ਉਹ ਬਹਿਸ ਤੇ ਸ਼ਾਮ ਨੂੰ ਜੇ ਤੁਸੀਂ ਚੈਨਲ ਲਾਓਗੇ ਤੇ ਕੁਰਬਲ ਹੁੰਦੀ ਆ। ਉੱਥੇ ਪਤਾ ਨਹੀਂ ਕਿੱਥੋਂ ਖੁਦਾ ਚੋਂ ਨਿਕਲ ਆਉਂਦੇ ਆ ਇੱਕ ਦੂਜੇ ਨੂੰ ਡੰਗ ਮਾਰਨ ਵਾਸਤੇ। ਪਰ ਜੇ ਤੁਸੀਂ ਗਰਾਊਂਡ ਦੀ ਰਿਪੋਰਟਿੰਗ ਵੇਖਣੀ ਹੋਵੇ ਕਿ ਜ਼ੀਰੋ ਗਰਾਊਂਡ ਤੇ ਕੀ ਵਾਪਰਦਾ ਪਿਆ, ਉੱਥੋਂ ਲਾਈਵ ਕੋਈ ਫੁਟੇਜ ਆਊਗੀ, ਉੱਥੋਂ ਕੋਈ ਪ੍ਰਤੀਕਰਮ ਆਊਗਾ, ਤੁਹਾਨੂੰ ਬਿਲਕੁਲ ਕੁਛ ਨਹੀਂ ਹੈ, ਸਨਾਟਾ। ਜਿਵੇਂ ਉਹ ਸ਼ੋਲੇ ਫਿਲਮ ਚ ਆਉਂਦਾ ਨਾ, ਭਾਈ ਇਤਨਾ ਸਨਾਟਾ ਕਿਉਂ ਹੈ, ਤਾਂ ਬਿਲਕੁਲ ਸਨਾਟਾ ਛਾ ਜਾਂਦਾ ਜੇ ਤੁਸੀਂ ਕਵਰੇਜ ਵੇਖਣੀ ਹੈ। ਹਾਂ, ਕੁਛ ਇੱਕਾ ਦੁੱਕਾ ਚੈਨਲ ਨੇ ਜਿਹੜੇ ਕਿ ਇਸ ਦੌਰ ਦੇ ਵਿੱਚ ਪੁੱਠੀ ਤਾਰੀ ਲਾਉਂਦੇ ਪਏ ਆ, ਪਰ ਬਹੁਤਿਆਂ ਦਾ ਹਾਲ ਜਿਹੜਾ ਹੈ ਉਹ ਐਸਾ ਹੀ ਹੋਇਆ ਪਿਆ ਕਿ ਉਹ ਜਿੱਦਾਂ ਇੱਕ ਵਾਰ ਰੂਮ ਦੇ ਵਿੱਚ ਝਗੜਾ ਕਰਦੇ ਆ। ਏਦਾਂ ਲੱਗਦਾ ਕਿ ਹੁਣ ਟੈਲੀਵਿਜ਼ਨ ਫਟ ਜਾਊਗਾ, ਟੁੱਟ ਜਾਊਗਾ, ਐਸੇ ਹਾਲਾਤ ਬਣਾ ਦਿੰਦੇ। ਪਰ ਮੀਡੀਆ ਦੀ ਤਰਾਸਦੀ ਇਹੋ ਆ ਕਿ ਜਿਹੜੇ ਪਾਸੇ ਮੁੱਦਾ ਚੁੱਕਣਾ ਉਸ ਪਾਸੇ ਚੁੱਕਦੇ ਨਹੀਂ ਆ। ਕਿਉਂਕਿ ਹੁਣ ਖਬਰ ਆ ਰਹੀ ਆ
ਕਿ 27,000 ਫੌਜੀਆਂ ਦੀ ਛਾਂਟੀ ਹੋ ਰਹੀ ਆ ਬਹੁਤ ਜਲਦੀ, ਤੇ ਦੱਸਿਆ ਜਾ ਰਿਹਾ ਕਿ ਇਹ ਜਿਹੜੀ ਛਾਂਟੀ ਆ ਉਹ 5-6 ਸਾਲ ਵਿੱਚ ਤਕਰੀਬਨ ਦੱਸਦੇ ਆ ਕਿ 1.5 ਲੱਖ ਤੱਕ ਹੋ ਸਕਦੀ ਹੈ, ਮਤਲਬ ਕਿ 1.5 ਲੱਖ ਫੌਜ ਦੀ ਛਾਂਟੀ। ਤਾਂ ਤੁਸੀਂ ਆਪ ਅੰਦਾਜ਼ਾ ਲਾ ਲਓ ਕਿੱਧਰ ਨੂੰ ਜਾ ਰਹੇ ਆ। ਤਾਂ ਕਹਿਣ ਦਾ ਭਾਵ ਇਹੋ ਆ ਕਿ ਮੀਡੀਆ ਇਹੋ ਜਿਹੇ ਮੁੱਦਿਆਂ ਤੇ ਡਿਸਕਸ਼ਨ ਨਹੀਂ ਕਰ ਰਿਹਾ ਜਿਨ੍ਹਾਂ ਤੇ ਹੋਣੀ ਚਾਹੀਦੀ ਆ। ਬਹਰਹਾਲ ਉਹ ਇੱਕ ਬਾਅਦ ਚੀਜ਼ਾਂ ਹੁੰਦੀਆਂ, ਜਿੱਦਾਂ ਇੱਕ ਬੁਲਾ ਲਿਆ ਮਹਿਮਾਨ, ਉਹਦੇ ਦੁਆਲੇ ਚਾਰ ਕਰ ਦਿੱਤੇ, ਉਹ ਸਾਰੀਆਂ ਚੀਜ਼ਾਂ ਚੱਲਦੀਆਂ। ਤਾਂ ਹੁਣ ਸੁਪਰੀਮ ਕੋਰਟ ਦੇ ਵਿੱਚ ਮਾਮਲਾ ਗਿਆ, ਦੇਖਦੇ ਆ। ਪਰ ਹਾਲਾਤ ਜਿਹੜੇ ਮੀਡੀਆ ਦੇ ਉਹ ਕੋਈ ਠੀਕ ਨਹੀਂ ਹੈ। ਮੋਦੀ ਵੈਸੇ ਹੀ ਜਿਸ ਤਰ੍ਹਾਂ ਰਾਜ ਕਰਦੇ ਆ, ਤਾਂ ਉਹਨਾਂ ਦੇ ਰਾਜ ਦੇ ਵਿੱਚ ਕਸ਼ਮੀਰ ਦੇ 2 ਅਖਬਾਰਾਂ ਦੀ ਪ੍ਰੈਸ ਬੰਦ ਕਰਦੇ ਨੇ, ਫਿਰ ਉਸ ਤੋਂ ਇਲਾਵਾ 3-4 ਵੱਡੇ ਗਰੁੱਪਾਂ ਦੇ ਇਸ਼ਤਿਹਾਰ ਬੰਦ ਕਰਦੇ ਨੇ। NDTV ਵਾਲੇ ਮਾਲਕ ਨੂੰ ਬਾਣੇ ਪਾਈ ਬੈਠੇ ਆ। ਇੱਥੋਂ ਲੱਗਦਾ ਕਿ ਮੀਡੀਆ ਦੀ ਇੱਕ ਨਵੀਂ ਕਿਸਮ ਦੀ ਚੁਣੌਤੀ ਆ ਕਿ ਉਹਨੇ ਆਪਣੇ ਆਪ ਨੂੰ ਬਚਾਉਣਾ ਵੀ ਹੈ ਤੇ ਆਪਣੇ ਪੇਸ਼ੇ ਦੀ ਲਾਜ ਵੀ ਰੱਖਣੀ ਹੈ। ਤਾਂ ਇਹਦੇ ਵਿੱਚ ਕੋਈ ਬੜੇ ਵੇਖਣਾ ਇਹ ਤਰੂਗਾ, ਹਾਰੀ ਸਾਰੀ ਦਾ ਕੰਮ ਨਹੀਂ ਹੈ। ਖੈਰ ਬਾਕੀ ਜੋ ਹੈ ਤਮਾਸ਼ਾ, ਉਹ ਤਮਾਸ਼ੇ ਤੋਂ ਚੇਤਾ ਆ ਗਿਆ। ਕਿਸੇ ਨੇ ਕਿਹਾ ਸੀ ਆਜ਼ਾਦੀ की यही परिभाषा है, मीडिया मदारी है, जनता तमाशा, तमाशा ही चली ਜਾਂਦਾ। ਜੀ ਜੀ ਬਿਲਕੁਲ। ਉੱਦਾਂ ਵੈਸੇ ਮੀਡੀਆ ਦਾ ਉਹਨਾਂ ਨੂੰ ਪਤਾ ਆ ਵੀ ਉੱਥੇ ਦੇ ਲੋਕਾਂ ਨੇ ਉਹਦੇ ਅਗੇਂਸਟ ਬੋਲਣਾ, ਨਹੀਂ ਤਾਂ ਇਹਨਾਂ ਨੇ ਸਾਰੇ ਜਿਹੜੇ ਘੱਲ ਕੇ ਤੇ ਲੋਕਾਂ ਦੇ ਮਨਾਂ ਦੇ ਵਿੱਚ ਤਾਂ ਡੋਜ਼ ਜਿਹੜੀ ਉਹ ਭਾਰੀ ਦੇਣੀ ਸੀ ਵੀ ਦੇਖੋ ਇਹ ਕਸ਼ਮੀਰੀ ਦਾ ਸਾਡੇ ਨਾਲ ਹੀ ਜਿਹੜਾ ਆ ਉਹ ਰਹਿਣਾ ਚਾਹੁੰਦੇ ਆ। ਇਹ ਇਹਨਾਂ ਨੂੰ ਸਭ ਪਤਾ ਵੀ ਉੱਥੇ ਹੋ ਕੀ ਰਿਹਾ ਆ। ਉੱਦਾਂ ਵੈਸੇ ਉਹਦੇ 'ਚ ਵੀ ਆ ਗਿਆ। ਤੁਹਾਨੂੰ ਮੈਂ ਦੱਸ ਦੇਵਾਂ ਕਿ ਜਿਹੜੇ ਅਜੀਤ ਡੋਵਾਲ ਜੀ ਦੀ ਆਈ ਹੈ ਨਾ ਵੀਡੀਓ, ਜਿਹਦੇ ਵਿੱਚ ਉਹ ਬਿਰਿਆਨੀ ਵਗੈਰਾ ਖਾ ਰਹੇ ਆ, ਲਜ਼ੀਜ਼ ਖਾਣਿਆਂ ਦਾ ਆਨੰਦ ਲੈ ਰਹੇ ਆ, ਉਹਦੇ ਵਿੱਚ ਵੀ ਇੱਕ ਬਜ਼ੁਰਗ ਹੈ ਜਿਹੜਾ ਉਹ ਕਹਿੰਦਾ ਜੇ ਮੈਨੂੰ ਪਤਾ ਹੁੰਦਾ ਅਜੀਤ ਡੋਵਾਲ ਆ ਤੇ ਮੈਨੂੰ ਭਾਵੇਂ ਘੜੀਸ ਕੇ ਲੈ ਜਾਂਦੇ, ਮੈਂ ਨਹੀਂ ਸੀ ਜਾਂਦਾ। ਅਸਲ 'ਚ ਕਹਿੰਦਾ ਕਿ ਮੈਂ ਤੇ ਸਮਾਜਿਕ ਕਾਰਕੁਨ ਆ, ਪੁਲਿਸ ਵਾਲਿਆਂ ਦੇ ਨਾਲ ਜਾਣੀ ਆਉਣੀ ਹੈਗੀ ਆ, ਲੈ ਗਏ ਮੈਨੂੰ ਬਚਾ ਕੇ ਥਾਣੇ ਸੱਦਿਆ, ਥਾਣੇ ਤੋਂ ਐਂਬੂਲੈਂਸ ਬਿਠਾ ਲਿਆ ਸਾਨੂੰ 4-5 ਨੂੰ, ਤੇ ਉੱਥੇ ਲਿਜਾ ਕੇ ਸਾਨੂੰ ਖੁੱਲੇ 'ਚ ਛੱਡ ਦਿੱਤਾ ਜਿੱਥੇ ਮਿਲਟਰੀ ਦੀਆਂ ਆਲੇ ਦੁਆਲੇ ਗੱਡੀਆਂ ਸੀ, ਤੇ ਮੁੜ ਕੇ ਸਾਨੂੰ ਖਾਣਾ ਫੜਾ ਦਿੱਤਾ। ਤੇ ਸਾਨੂੰ ਤਾਂ ਪਤਾ ਹੀ ਨਹੀਂ। ਕਹਿੰਦਾ ਮੈਂ ਤੇ ਸੋਚਿਆ ਕਿ ਕਿਸੇ ਅਫਸਰ ਦਾ ਸੈਕਟਰੀ ਆ, ਤੇ ਜਦੋਂ 1-2 ਸਲੂਟ ਵੱਜੇ ਫੇਰ ਪਤਾ ਲੱਗਿਆ ਕਿ ਕਹਾਣੀ ਵਿਗੜ ਗਈ ਆ। ਤੇ ਹਾਲ ਆ ਮੀਡੀਆ ਨੇ ਉਸ ਨੂੰ ਕਿਸ ਤਰੀਕੇ ਨਾਲ ਦਿਖਾਇਆ ਵੇਖੋ, ਜਦ ਕਿ ਹੁਣ ਉਸ ਬਜ਼ੁਰਗ ਦੀ ਜਿਹੜੀ ਪ੍ਰਤੀਕਿਰਿਆ ਆਈ ਆ ਉਹ ਇੱਥੇ ਨਹੀਂ ਦਿਖਾਈ ਜਾਂਦੀ। ਮੀਡੀਆ ਅਦਾਰੇ ਆ ਜਿਨ੍ਹਾਂ ਨੇ ਉਸ ਪ੍ਰਤੀਕਰਮ ਨੂੰ ਇੱਥੇ ਲਿਖਿਆ ਵਾ, ਬੋਲਿਆ ਵਾ। ਜੀ ਜੀ ਬਿਲਕੁਲ ਬਿਲਕੁਲ। ਉੱਦਾਂ ਵੈਸੇ ਘਰੇ ਬਹੁਤ ਥਾਪੀਆਂ ਮਾਰਦੇ, ਪੱਟਾਂ ਦੇ ਉੱਤੇ ਬਾਹਰ ਬੜੇ ਕੋਈ ਗੂਜੇ ਬਣ ਜਾਂਦੇ ਆ। ਜਿਹੜਾ ਅਸਕਾਈ ਚਿੰਨ੍ਹ ਦਾ ਜਿਹੜਾ ਮਸਲਾ ਆ, ਜਿਹੜਾ ਚਾਈਨਾ ਵਾਲਾ ਹੈਗਾ ਆ, ਪਾਰਲੀਮੈਂਟ ਤਾਂ ਕਹਿੰਦੇ ਵੀ ਉਹ ਸਾਡਾ ਹਿੱਸਾ ਆ, ਤੇ ਬਾਹਰ ਜਾ ਕੇ ਕਹਿੰਦੇ ਆ ਵੀ ਚਾਈਨਾ ਵਾਲਿਆਂ ਨੂੰ ਗਲਤਫਹਿਮੀ ਹੋਈ ਆ, ਅਸੀਂ ਇੱਦਾਂ ਦੀ ਕੋਈ ਗੱਲ ਨਹੀਂ ਆਖੀ। ਨਹੀਂ, ਮੈਂ ਅੱਜ ਤੋਂ ਤੁਹਾਨੂੰ ਕਈ ਮਹੀਨੇ ਪਹਿਲਾਂ ਇੱਕ ਗੱਲ ਕਹੀ ਸੀਗੀ, ਜਦੋਂ ਮੇਰੇ ਖਿਆਲ ਦੇ ਨਾਲ UN ਦੇ ਵਿੱਚ ਮਸੂਦ ਅਜ਼ਹਰ ਨੂੰ ਅੱਤਵਾਦੀ ਦਾ ਮੁੱਦਾ ਜਿਹੜਾ ਉਹ ਡਿੱਗਿਆ ਸੀਗਾ, ਵੀਟੋ ਹੋਈ ਹੈ ਮੇਰੇ ਖਿਆਲ ਦੇ ਨਾਲ, ਇਸ ਮੁੱਦੇ ਤੇ ਚਾਈਨਾ ਨੇ ਵੀਟੋ ਕੀਤੀ ਸੀ। ਤਾਂ ਮੈਂ ਉਦੋਂ ਹੀ ਗੱਲ ਕਹੀ ਸੀਗੀ ਕਿ ਜਿਸ ਤਰੀਕੇ ਨਾਲ ਇਹਨਾਂ ਨੇ ਪ੍ਰੈਸ ਨੋਟ ਜਾਰੀ ਕੀਤਾ ਸੀਗਾ ਕਿ ਪਾਕਿਸਤਾਨ ਦਾ ਸਿੱਧਾ ਨਾਂ ਲਿਆ ਸੀਗਾ, ਤੇ ਦੂਜੇ ਪਾਸੇ ਚਾਈਨਾ ਦਾ ਜ਼ਿਕਰ ਕਰਨ ਤੋਂ ਵੀ ਡਰ ਗਏ ਸੀਗੇ, ਇੱਕ ਦੇਸ਼ ਲਿਖਿਆ ਸੀਗਾ। ਤਾਂ ਉੱਥੇ ਕਿਤੇ ਨਾ ਕਿਤੇ ਇਸ ਤਰ੍ਹਾਂ ਲੱਗਿਆ ਕਿ ਸ਼ਾਇਦ ਚਾਈਨਾ ਵੀ ਸਮਝ ਚੁੱਕਿਆ ਕਿ ਇੰਡੀਆ ਬਗੈਰ ਸਾਡੀ ਗਤੀ ਨਹੀਂ, ਤੇ ਇਹਨਾਂ ਨੂੰ ਵੀ ਲੱਗਿਆ ਕਿ ਜੋ ਹੈ ਉਹ ਟਸਲਬਾਜ਼ੀ ਵੀ ਮਾੜੀ ਮੋਟੀ ਉੱਤੋਂ ਲੋਕਾਂ ਨੂੰ ਵਿਖਾਉਣੀ ਪਊਗੀ, ਤੇ ਜੋ ਇੱਕ ਦੂਜੇ ਪ੍ਰਤੀ ਸੌਫਟ ਕਾਰਨਰ ਰੱਖ ਕੇ ਅਸੀਂ ਖੱਟ ਸਕਦੇ ਹਾਂ ਉਹ ਖੱਟਣਾ ਵੀ ਆ। ਤਾਂ ਕਹਿਣ ਦਾ ਭਾਵ ਇਹ ਆ ਕਿ ਇਹ ਤੁਸੀਂ ਮੰਨ ਕੇ ਚੱਲੋ ਕਿ ਦੋਵਾਂ ਪਾਸਿਓਂ ਇਹ ਤੇ ਹੁਣ ਇੱਕ ਕੂਟਨੀਤਿਕ ਡਰਾਮੇਬਾਜ਼ੀ ਆ ਜੋ ਹੋ ਚੁੱਕਾ, ਇਤਿਹਾਸ ਦੇ ਵਿੱਚ ਉਹ ਬੀਤ ਚੁੱਕਾ। ਸੋ ਇਹ ਮੈਨੂੰ ਲੱਗਦਾ ਭਾਣਾ ਮੰਨ ਕੇ ਦੋਨੇ ਹੀ ਬੈਠਣਗੇ। ਤਾਂ ਇਹ ਉੱਤੋਂ ਦੀ ਹੁਣ ਐਕਟਿੰਗ ਹੈ, ਕਿਉਂਕਿ ਦੋਨਾਂ ਦੇਸ਼ਾਂ ਦੇ ਤੁਹਾਨੂੰ ਪਤਾ ਇਸ ਟਾਈਮ ਦੇ ਹਾਲਾਤ ਜਿਹੜੇ ਆ ਉਹ ਕੁਛ ਇਹੋ ਜਿਹੇ ਹੀ ਸੰਕੇਤ ਦਿੰਦੇ ਆ ਦੋਨਾਂ ਨੂੰ ਕਿ ਟਿਕੇ ਰਹੋ ਭਾਈ, ਟਿਕੇ ਰਹੋ। ਜੀ ਜੀ। ਅਗਲੀ ਗੱਲ ਕਰਦੇ, ਕਹਿੰਦੇ ਕਰਨਾਟਕ ਤੋਂ ਬਾਅਦ ਹੁਣ BJP ਦਾ ਸਿੱਕਮ ਦੇ ਵਿੱਚ ਵੀ ਧਮਾਕਾ। ਬਿਲਕੁਲ ਕਮਾਲ ਕਰ ਦਿੱਤੀ ਆ। ਵੈਸੇ ਅੱਜ ਭਾਰਤੀ ਜਨਤਾ ਪਾਰਟੀ ਨੇ ਕਮਾਲ ਜਿਹੜੀ ਕੀਤੀ ਆ, ਮੈਨੂੰ ਲੱਗਦਾ ਕਿ ਇਤਿਹਾਸ ਦੇ ਵਿੱਚ ਦਰਜ ਹੋਊਗੀ, ਉਹਨੂੰ ਇਤਿਹਾਸ ਦੇ ਵਿੱਚ ਲਿਖਿਆ ਜਾਣਾ ਚਾਹੀਦਾ। ਔਰ ਹੋ ਸਕਦਾ ਕਿ ਮੇਰੀ ਵੈਸੇ ਜਿਹੜੀ ਅਚਾਨਕ ਗਲਤ ਹੋਵੇ, ਪਰ ਤੁਸੀਂ ਵੀ ਸ਼ਾਇਦ ਕਿਤੇ ਸਹਿਮਤੀ ਰੱਖ ਦਿਓਗੇ ਕਿ ਇਹੋ ਜਿਹੇ ਨੀਤੀ ਘਾੜਿਆਂ ਨੂੰ ਇੱਕ ਵਿਸ਼ੇਸ਼ ਸਨਮਾਨ ਦੇਣਾ ਚਾਹੀਦਾ ਕਿ ਜਿਸ ਤਰੀਕੇ ਨਾਲ ਤੁਸੀਂ ਚੱਲ ਰਹੇ ਹੋ, ਬਹੁਤ ਸ਼ਾਨਦਾਰ ਕੰਮ ਕਰ ਰਹੇ ਹੋ ਤੁਸੀਂ।
ਕਿਉਂਕਿ ਲੋਕਤੰਤਰ ਤੇ ਤੁਸੀਂ ਮੁਸ਼ਕਾਂ ਬੰਨ੍ਹ ਕੇ ਪਾਸੇ ਬਿਠਾਇਆ, ਪਰ ਜਿਸ ਤਰੀਕੇ ਨਾਲ ਤੁਹਾਡੇ ਲੋਕ ਦਾ ਤੰਤਰ ਆ ਨਾ, ਉਹ ਵਾਕਈ ਕਮਾਲ ਦਾ ਜੰਤਰ ਮੰਤਰ ਆ। ਤਾਂ ਖੈਰ ਇਹ ਸਿੱਕਮ ਦੇ ਵਿੱਚ ਐਸੀ ਪੋਜੀਸ਼ਨ ਤੇ ਸੀਗੇ, ਤੁਸੀਂ ਜਾਣ ਕੇ ਹੈਰਾਨ ਹੋਵੋਗੇ ਕਿ ਇਹਨਾਂ ਦੇ ਕੋਲ ਇੱਕ ਵੀ ਵਿਧਾਇਕ ਨਹੀਂ ਸੀ। ਅੱਜ ਦੀ ਤਾਰੀਖ ਦੇ ਵਿੱਚ ਸ਼ਾਮ ਦਾ ਸੂਰਜ ਢਲਦਿਆਂ ਢਲਦਿਆਂ, ਤਕਾਲਾਂ ਪੈਂਦਿਆਂ ਇਹ ਉੱਥੇ ਵਿਰੋਧੀ ਧਿਰ ਬਣ ਗਏ ਆ। ਹਿਸਾਬ ਲਾ ਲਓ, ਮੁੱਖ ਵਿਰੋਧੀ ਧਿਰ ਬਣ ਗਏ ਆ। ਕਿਉਂਕਿ ਜਿਹੜੀ ਉੱਥੇ ਹੈਗੀ ਸੀਗੀ ਸਿੱਕਮ ਡੈਮੋਕ੍ਰੈਟਿਕ ਫਰੰਟ, ਉਹਨਾਂ ਦੇ 10 ਵਿਧਾਇਕ ਇਹਨਾਂ 'ਚ ਸ਼ਾਮਲ ਹੋ ਗਏ ਤੇ ਝੁੱਗੇ 'ਚ ਉਹਨਾਂ ਦੇ ਕੋਲ ਮੇਰੇ ਖਿਆਲ ਦੇ ਨਾਲ 15 ਸਨ। ਤਾਂ 15 ਦੇ ਵਿੱਚੋਂ 10 ਇਹਨਾਂ ਦੇ ਕੋਲ ਆ ਗਏ ਤੇ ਇਹ ਪਹਿਲਾਂ 0 ਤੇ ਸੀ। ਅਚਾਨਕ ਇਹ ਪਹੁੰਚ ਗਏ ਅੱਜ 10 ਤੇ ਉੱਥੇ ਹਾਲਾਤ ਇਹ ਆ ਕਿ ਜਿਹੜੀ ਉਹ ਹੈਗੀ ਆ ਮੇਰੇ ਖਿਆਲ ਦੇ ਨਾਲ 30 ਕੁ ਮੈਂਬਰਾਂ ਦੀ ਉਹ ਹੈਗੀ ਅਸੈਂਬਲੀ, ਉਹਦੇ ਵਿੱਚ ਚੱਕਰ ਇਹ ਪੈਂਦਾ ਪਿਆ ਕਿ 2-3 ਸੀਟਾਂ ਖਾਲੀ ਆ, ਬਾਕੀ ਜਿੰਨਾ ਕੋਈ ਉਹਨਾਂ ਨੂੰ ਚਾਹੀਦਾ ਮੇਰੇ ਖਿਆਲ ਦੇ ਨਾਲ 32 ਕੁੱਲ ਆ ਤੇ 3 ਜਿਹੜੀਆਂ ਉਹਨਾਂ ਦੀਆਂ ਸੀਟਾਂ ਖਾਲੀ, ਕਿਉਂਕਿ ਉੱਥੇ ਡਬਲ ਜਿੱਤ ਗਏ ਸੀਗੇ, 2 ਥਾਵਾਂ ਤੋਂ ਜਿੱਤ ਗਏ ਸੀਗੇ ਉਮੀਦਵਾਰ। ਤਾਂ 29 ਕੁੱਲ ਆ, 29 ਚੋਂ ਸਰਕਾਰ ਬਣਾਉਣ ਵਾਸਤੇ 15 ਚਾਹੀਦੇ ਆ, ਹਾਲਾਂਕਿ ਦੂਜੀ ਪਾਰਟੀ ਦੇ ਕੋਲ 17 ਹੈਗੇ ਆ। ਤਾਂ ਅੱਜ ਦੀ ਤਰੀਕ ਦੇ ਵਿੱਚ 0 ਤੋਂ 10 ਤੇ ਛਾਲ ਵੱਜ ਗਈ ਆ, ਵਿਰੋਧੀ ਧਿਰ 'ਚ ਆ ਗਏ ਆ ਤੇ ਆਉਣ ਵਾਲੇ ਸਮੇਂ 'ਚ 4-5 ਹੋਰ ਚਾਹੀਦੇ ਆ। 3 ਤੇ ਚੋਣ ਹੋਣੀ ਆ। ਚੋਣ ਤੁਹਾਨੂੰ ਪਤਾ ਹੀ ਜਿਸ ਤਰ੍ਹਾਂ ਦੀ ਹੋਣੀ ਆ ਹੁਣ, ਤਾਂ ਉਸ ਤੋਂ ਬਾਅਦ ਹੋ ਸਕਦਾ 2-3 ਉਧਰੋਂ ਵੀ ਇੰਪੋਰਟ ਕਰ ਲੈਣ ਤੇ ਚਲੋ ਸਰਕਾਰ ਉੱਥੇ ਬਣ ਜਾਵੇ। ਸੋ ਇਹ ਜਿਹੜਾ ਮੈਂ ਤਾਂ ਕਹਿੰਦਾ ਕਿ ਇਸ ਟਾਈਮ ਦਾ ਜਿਹੜਾ ਸਿਆਸੀ ਸਿਨਾਰੀਓ ਹੈ, ਇਹਦੇ ਵਿੱਚ ਬਹੁਤ ਹੱਦ ਤੱਕ ਇਹਨਾਂ ਲੋਕਾਂ ਨੂੰ ਸਨਮਾਨਿਤ ਕਰਨਾ ਚਾਹੀਦਾ ਜਿਹੜੇ ਲੋਕਾਂ ਦੇ ਫਤਵੇ ਨੂੰ ਬਿਲਕੁਲ ਜੁੱਤੀ ਦੀ ਨੋਕ ਤੇ ਰੱਖ ਕੇ ਸਰਕਾਰ ਤੱਕ ਬਣਾਉਣ ਦੀ ਪੋਜੀਸ਼ਨ 'ਚ ਪਹੁੰਚ ਜਾਂਦੇ ਆ। ਖੈਰ ਇਹੀ ਮੇਰੇ ਖਿਆਲ ਦੇ ਨਾਲ ਇੱਕ ਬਹਿਸ ਦਾ ਵਿਸ਼ਾ ਕਿ ਕੀ ਇਸ ਤਰ੍ਹਾਂ ਪਾਵਰ ਦੇ ਵਿੱਚ ਆਉਣਾ ਜਾਂ ਦੂਸਰੇ ਨੂੰ ਕਮਜ਼ੋਰ ਕਰਨਾ ਕਿ ਨੈਤਿਕ ਤੌਰ ਤੇ, ਵੈਸੇ ਨੰਬਰ ਗੇਮ ਹੈ ਤੁਹਾਨੂੰ ਪਤਾ ਹੈ, ਹਾਰਸ ਟ੍ਰੇਡਿੰਗ, ਇਹ ਸਾਰੀਆਂ ਚੀਜ਼ਾਂ ਸਿਆਸਤ 'ਚ ਜਾਇਜ਼ ਆ। ਜੰਗ ਤੇ ਪਿਆਰ 'ਚ ਕਹਿੰਦੇ ਆ ਕਿ ਵੈਸੇ ਵੀ ਸਭ ਕੁਝ ਜਾਇਜ਼ ਹੁੰਦਾ, ਤੇ ਵੀ ਇੱਕ ਜੰਗ ਹੁੰਦੀ ਆ, ਪਰ ਕੀ ਇਖਲਾਕੀ ਤੌਰ ਤੇ, ਨੈਤਿਕ ਤੌਰ ਤੇ ਕੀ ਇਹ ਚੀਜ਼ਾਂ ਠੀਕ ਨੇ? ਜੇ ਠੀਕ ਨੇ ਤੇ ਫਿਰ ਇਹਦੀ ਚਰਚਾ ਕਿਉਂ ਨਹੀਂ ਹੁੰਦੀ? ਮੈਂ ਹੈਰਾਨ ਆ। ਸ਼ਾਇਦ ਇਸ ਕਰਕੇ ਨਹੀਂ ਹੁੰਦੀ ਕਿਉਂਕਿ ਰਾਜਨੀਤੀ ਵਿਵੇਕਹੀਨ ਹੋ ਗਈ ਆ, ਮੀਡੀਆ ਚਰਿੱਤਰਹੀਨ ਹੋ ਗਿਆ, ਅਸੀਂ ਸੰਵੇਦਨਹੀਨ ਹੋ ਗਏ। ਜੀ ਜੀ ਜੀ। ਅਗਲੀ ਗੱਲ ਕਰਦੇ ਭਗਤ ਰਵਿਦਾਸ ਜੀ ਦਾ, ਕਹਿੰਦੇ ਮੰਦਰ ਢਾਏ ਜਾਣ ਵਿਰੁੱਧ ਪੰਜਾਬ ਬੰਦ ਨੂੰ ਜਿਹੜਾ ਹੁੰਗਾਰਾ ਸੁਪਰੀਮ ਕੋਰਟ ਨੇ ਵੀ ਕੀਤੀ ਹੈ ਟਿੱਪਣੀ। ਦੇਖੋ ਇਸ ਮਾਮਲੇ ਦੇ ਵਿੱਚ ਅੱਜ ਜੋ ਐਜੀਟੇਸ਼ਨ ਹੋਇਆ ਕਾਮਯਾਬ ਰਿਹਾ ਇਹਨਾਂ ਦਾ ਐਜੀਟੇਸ਼ਨ। ਕੁਝ ਮਾਮਲਿਆਂ ਦੇ ਵਿੱਚ ਜੇ ਆਪਾਂ ਦੂਸਰੇ ਐਂਗਲ ਤੋਂ ਦੇਖੀਏ ਤਾਂ ਜ਼ਰੂਰ ਕੁਝ ਵਿਵਾਦਤ ਚੀਜ਼ਾਂ ਹੋਈਆਂ ਨੇ, ਬਟ ਫਿਰ ਵੀ ਬਹੁਤ ਭਾਰੀ ਅਸਰ ਸੀਗਾ ਪੰਜਾਬ ਦੇ ਵਿੱਚ। ਹਾਂ, ਕੁਝ ਸ਼ਹਿਰਾਂ ਦੇ ਵਿੱਚ ਨਹੀਂ, ਕਿਉਂਕਿ ਜੋ ਇਹ ਸਮਾਜ ਹੈ ਜੋ ਖਾਸ ਤੌਰ ਤੇ ਰਵਿਦਾਸ ਜੀ ਦੇ ਪੈਰੋਕਾਰ ਆ, ਉਹਨਾਂ ਦੀ ਗਿਣਤੀ ਕੁਝ ਸ਼ਹਿਰਾਂ ਦੇ ਵਿੱਚ ਬਹੁਤ ਜ਼ਿਆਦਾ ਹੈ, ਬਹੁਤ ਜ਼ਿਆਦਾ ਵਸੋਂ ਸੰਘਣੀ ਹੈ। ਤਾਂ ਉਹਨਾਂ ਇਲਾਕਿਆਂ ਦੇ ਵਿੱਚ ਤੇ ਫਿਰ ਪੂਰਾ ਪ੍ਰਭਾਵ ਸੀਗਾ। ਤਾਂ ਬਹਰਹਾਲ ਓਵਰਆਲ ਕਹਿ ਸਕਦੇ ਹਾਂ ਕਿ ਚੰਗਾ ਅਸਰ ਸੀਗਾ ਇਹਨਾਂ ਦੀ ਬੰਦ ਦੀ ਕਾਲ ਨੂੰ। ਹਾਂ, ਜਿਹੜੀ ਗੱਲ ਮਾੜੀ ਹੋਈ ਆ ਉਹ ਇਹ ਹੋਈ ਆ ਕਿ ਇੱਕਾ ਦੁੱਕਾ ਥਾਵਾਂ ਤੇ ਟਕਰਾਅ ਹੁੰਦੇ ਬਚ ਗਏ, ਪਰ ਇੱਕ ਥਾਂ ਮੁਕੇਰੀਆ ਦੇ ਵਿੱਚ ਜਾ ਕੇ ਉੱਥੇ ਸਿੱਧੇ ਤੌਰ ਤੇ ਟਕਰਾਅ ਹੋ ਗਿਆ। ਟਕਰਾਅ ਇਸ ਗੱਲ ਨੂੰ ਲੈ ਕੇ ਹੋ ਗਿਆ ਕਿਉਂਕਿ ਕੁਝ ਲੋਕ ਉੱਥੇ ਜ਼ਬਰਦਸਤੀ ਦੁਕਾਨਾਂ ਬੰਦ ਕਰਵਾਉਂਦੇ ਸਨ ਤੇ ਦੁਕਾਨਦਾਰ ਇਹ ਨਹੀਂ ਸੀ ਚਾਹੁੰਦੇ ਕਿ ਅਸੀਂ ਦੁਕਾਨਾਂ ਬੰਦ ਕਰੀਏ। ਤਾਂ ਉੱਥੇ ਮੇਰੇ ਖਿਆਲ ਦੇ ਨਾਲ ਪੁਲਿਸ ਨੂੰ ਹਵਾਈ ਫਾਇਰ ਵੀ ਕਰਨਾ ਪਿਆ ਤੇ ਉਹਦੇ ਵਿੱਚ ਤਕਰੀਬਨ ਅੱਧੀ ਕੁ ਦਰਜਨ ਦੇ ਕਰੀਬ ਬੰਦੇ ਜਿਹੜੇ ਆ ਜ਼ਖਮੀ ਹੋਏ ਆ। ਸੋ ਇਹ ਸੂਰਤ ਹਾਲ ਰਹੀ ਅੱਜ ਜਿਹੜੀ ਆਪਾਂ ਦੇਖੀ ਆ। ਪਰ ਜੋ ਇਸ ਦਾ ਹੁਣ ਦੇਖੀਏ ਜਿੱਦਾਂ ਸਿਆਸੀਕਰਨ ਕੀਤਾ ਗਿਆ, ਉਹ ਲੋਕ ਐਸੇ ਸਿਆਸੀਕਰਨ ਕਰਨ ਦੇ ਵਿੱਚ ਸ਼ਾਮਲ ਆ ਜਿਹੜੇ ਲੋਕ ਇਹਨਾਂ ਚੀਜ਼ਾਂ ਵਾਸਤੇ ਮੁੱਢਲੇ ਤੌਰ ਤੇ ਜ਼ਿੰਮੇਵਾਰ ਹੁੰਦੇ ਆ। ਹੁਣ ਜੇ ਇਹਨੂੰ ਆਪਾਂ ਪਿੱਛੇ ਤੋਂ ਪੜਚੋਲੀਏ ਮਸਲਾ ਕੀ ਸੀਗਾ, ਥੋੜੀ ਜਾਣਕਾਰੀ ਦੇਣੀ ਵੀ ਚਾਹੀਦੀ ਆ। ਤਾਂ ਇਹ ਆ ਕਿ ਮਾਨਤਾ ਹੈ ਔਰ ਇਤਿਹਾਸ ਦੇ ਵਿੱਚ ਵੀ ਦਰਜ ਆ, ਕਿਉਂਕਿ ਜਿਹੜਾ ਲੋਧੀ ਸੀ ਸਿਕੰਦਰ ਲੋਧੀ, ਉਹਨੇ ਆਪਣੀ ਆਟੋਬਾਇਓਗ੍ਰਾਫੀ 'ਚ ਵੀ ਸ਼ਾਇਦ ਲਿਖਿਆ, ਦੱਸਦੇ ਆ ਇਸ ਘਟਨਾ ਦਾ ਜ਼ਿਕਰ ਕੀਤਾ ਕਿ ਜਦੋਂ ਰਵਿਦਾਸ ਜੀ ਜਾ ਰਹੇ ਸੀਗੇ ਬਨਾਰਸ ਤੋਂ ਪੰਜਾਬ, ਤਾਂ ਉਹਨਾਂ ਨੂੰ ਇੱਥੇ ਹਿਰਾਸਤ 'ਚ ਲਿਆ ਗਿਆ ਸੀਗਾ। ਫਿਰ ਬਾਅਦ ਦੇ ਵਿੱਚ ਜਿੱਦਾਂ ਹੀ ਰਵਿਦਾਸ ਜੀ ਨੇ ਕੰਨ ਖੋਲੇ, ਉਹਨਾਂ ਦੇ ਕਪਾਟ ਖੋਲੇ ਤੇ ਫਿਰ ਉਹਨੇ ਨਾਮਦਾਨ ਵੀ ਲਿਆ। ਔਰ ਇਸ ਤੋਂ ਬਾਅਦ ਦੱਸਦੇ ਆ ਕਿ ਉਹ ਜਿਹੜੀ ਜ਼ਮੀਨ ਜਿੱਦਾਂ ਕਿ ਇੱਕ ਝਗੜਾ ਜਿਹੜਾ ਸੁਪਰੀਮ ਕੋਰਟ ਤੱਕ ਗਿਆ, ਉਹ ਦਾਨ ਵੀ ਕੀਤੀ ਆ। ਤਾਂ ਉਸ ਤੋਂ ਬਾਅਦ ਫਿਰ ਹੋਇਆ ਕਿ ਭਾਰਤ ਦੀ ਆਜ਼ਾਦੀ ਤੋਂ ਬਾਅਦ 1954 'ਚ ਇੱਥੇ ਇੱਕ ਮੰਦਿਰ ਦਾ ਨਿਰਮਾਣ ਕਰਵਾਇਆ ਗਿਆ। 1959 ਦੇ ਵਿੱਚ ਜਗਜੀਵਨ ਕੁਮਾਰ ਜੀ ਦੇ ਹੱਥੋਂ ਇਹ ਜੋ ਪੈਰੋਕਾਰ ਸੀਗੇ ਰਵਿਦਾਸ ਜੀ ਦੇ, ਉਹਨਾਂ ਨੂੰ ਸਮਰਪਿਤ ਵੀ ਕੀਤਾ ਗਿਆ। ਤਾਂ ਉਸ ਤੋਂ ਬਾਅਦ 1964 ਤੋਂ ਲੈ ਕੇ ਹੁਣ ਤੱਕ ਇਹ
ਇੱਕ ਰੇੜਕਾ ਸੀਗਾ ਜ਼ਮੀਨ ਨੂੰ ਲੈ ਕੇ, ਕਿਉਂਕਿ ਮੰਨਿਆ ਜਾ ਰਿਹਾ ਸੀ, DDA ਨੇ ਦਾਅਵਾ ਕੀਤਾ ਜਿਹੜਾ ਕਿ ਇਹ ਜ਼ਮੀਨ ਤੇ ਨਜਾਇਜ਼ ਕਬਜ਼ਾ ਕੀਤਾ ਹੋਇਆ ਸੀ, ਮਤਲਬ ਕਿ ਜੰਗਲ ਦੀ ਜ਼ਮੀਨ ਸੀਗੀ। ਤਾਂ ਉਸ ਤੋਂ ਬਾਅਦ ਕੇਸ ਜਿਹੜਾ ਚੱਲਿਆ। ਹੁਣ ਜਿਹੜੇ ਲੋਕ ਰਾਜਨੀਤੀ ਕਰਦੇ ਆ, ਔਰ ਖਾਸ ਤੌਰ ਤੇ ਦੇਖੋ ਅੱਜ ਦੀ ਤਰੀਕ ਦੇ ਵਿੱਚ ਮੇਰੇ ਖਿਆਲ ਦੇ ਨਾਲ ਇੱਕ ਐਸੀ ਉਦਾਹਰਨ ਤੁਸੀਂ ਵੇਖੀ ਹੋਣੀ ਜਿਹੜੀ ਬਹੁਤ ਘੱਟ ਵੇਖਣ ਨੂੰ ਮਿਲਦੀ ਆ, ਕਿ ਜਿਹੜੇ ਸੱਤਾ ਨਸ਼ੀਨ ਸੀ ਕਾਂਗਰਸੀ, ਉਹਨਾਂ ਨੇ ਵੀ ਇਸ ਐਜੀਟੇਸ਼ਨ ਨੂੰ ਸਪੋਰਟ ਕੀਤਾ। ਬਹੁਤ ਘੱਟ ਹੁੰਦਾ, ਇੱਥੋਂ ਤੱਕ ਕਿ ਕਿਸਾਨਾਂ ਨੂੰ ਇੱਥੇ ਸੰਗਰੂਰ ਦੇ ਇੱਕ ਕਸਬੇ ਦੇ ਵਿੱਚ ਬਿਠਾਈ ਰੱਖਿਆ ਸੀ ਇਹਨਾਂ ਨੇ ਕਈ ਦਿਨ, ਜਦੋਂ ਉਹਨਾਂ ਨੇ ਦਿੱਲੀ ਜਾਣਾ ਸੀ, ਜਦ ਕਿ ਦਿੱਲੀ ਦੇ ਵਿੱਚ ਸਰਕਾਰ ਉਲਟਿਆ। ਤਾਂ ਇਸ ਐਜੀਟੇਸ਼ਨ ਨੂੰ ਕਿਉਂਕਿ ਉੱਤੇ ਸਰਕਾਰ ਉਲਟਿਆ, ਤਾਂ ਜ਼ਾਹਰਾ ਜੀ ਗੱਲ ਹੈ, ਤੁਹਾਨੂੰ ਪਤਾ ਹੇਠਲੇ ਪੱਧਰ ਤੇ ਜਿੰਨੀ ਵੀ ਕੋਈ ਚੂੜੀ ਕਰ ਸਕਦਾ ਉਹ ਕੱਸਣ ਦੀ ਕੋਸ਼ਿਸ਼ ਕਰਦਾ। ਤਾਂ ਇਹਨਾਂ ਨੇ ਫੁੱਲ ਸਪੋਰਟ ਕੀਤੀ ਆ। ਹੁਣ ਫੁੱਲ ਸਪੋਰਟ ਕੀਤੀ ਹੈ, ਤੇ ਜਿਹੜੀ ਅੱਜ ਹਿੰਸਾ ਹੋਈ ਹੈ, ਜਿਹੜੀ ਕਿ ਮਾੜੀ ਗੱਲ ਆ, ਤਾਂ ਉਹਦੇ ਵਾਸਤੇ ਵੀ ਜ਼ਿੰਮੇਵਾਰੀ ਇਹਨਾਂ ਦੀ ਹੋਣੀ ਚਾਹੀਦੀ ਆ। ਪਰ ਸਭ ਤੋਂ ਵੱਡੀ ਗੱਲ ਇਹ ਆ ਕਿ ਜਦੋਂ 1954 ਦੇ ਵਿੱਚ ਮੰਦਿਰ ਦਾ ਨਿਰਮਾਣ ਹੋਇਆ, 1959 ਦੇ ਵਿੱਚ ਤੁਸੀਂ ਆਪ ਹੀ ਉਦਘਾਟਨ ਕਰਦੇ ਹੋ ਕਾਂਗਰਸੀ, ਤਾਂ ਅੱਜ ਕਿਹੜੇ ਮੂੰਹ ਦੇ ਨਾਲ ਇਹਨਾਂ ਦੇ ਨਾਲ ਖੜਦੇ ਹੋ? ਤੇ ਇਹਨਾਂ ਸਾਰੀਆਂ ਚੀਜ਼ਾਂ ਦਾ ਤੁਸੀਂ ਹੱਲ ਕਿਉਂ ਨਹੀਂ ਕੀਤਾ? ਸਭ ਤੋਂ ਵੱਡੀ ਗੱਲ ਆ। ਦੂਜੀ ਗੱਲ ਇਹ ਆ ਕਿ ਦੇਖੋ, ਜੇ ਆਪਾਂ ਇਹ ਕਹਿੰਦੇ ਕਿ ਸੁਪਰੀਮ ਕੋਰਟ ਦੇ ਹੁਕਮਾਂ ਦਾ ਪਾਲਣ ਹੋਣਾ ਚਾਹੀਦਾ, ਤੇ ਫਿਰ ਇਹ ਵੀ ਹੋਣਾ ਚਾਹੀਦਾ। ਇੱਥੇ ਵੀ ਸਵਾਲ ਉੱਠੂਗਾ। ਪਰ ਰੌਲਾ ਇਹ ਪੈਂਦਾ ਕਿ ਜਦੋਂ ਬਾਬਰੀ ਮਸਜਿਦ ਢਾਹ ਦਿੱਤੀ ਜਾਂਦੀ ਆ ਇਹੋ ਜਿਹੇ ਹੁਕਮਾਂ ਦੇ ਆਉਣ ਤੋਂ ਬਾਅਦ, ਫਿਰ ਜਦੋਂ ਸਬਰੀਮਾਲਾ ਦੇ ਵਿੱਚ ਡਟ ਜਾਂਦੇ ਆ, ਤਾਂ ਫਿਰ ਉੱਥੇ ਜਿਹੜੀਆਂ ਧਾਰਮਿਕ ਮਾਨਤਾਵਾਂ ਨੇ, ਆਸਥਾਵਾਂ ਨੇ, ਜਿਹੜੀਆਂ ਉਹ ਖਿੱਥਾ ਪਾ ਦਿੰਦੀਆਂ ਨੇ ਕਾਨੂੰਨ। ਤਾਂ ਇਹ ਇੱਕ ਵੇਖਣ ਵਾਲੀ ਚੀਜ਼ ਆ। ਬਹਰਹਾਲ ਜੋ ਅੱਜ ਇਹ ਐਜੀਟੇਸ਼ਨ ਕੀਤਾ ਗਿਆ, ਉਹਦੇ ਵਿੱਚ ਜਿਸ ਤਰੀਕੇ ਨਾਲ ਇਹ ਮਾਮਲੇ ਕੁਝ ਵਿਗੜੇ ਆ, ਤਾਂ ਇਹ ਨਹੀਂ ਵਿਗੜਨੇ ਚਾਹੀਦੇ। ਠੀਕ ਆ, ਤੁਹਾਨੂੰ ਫੈਸਲਾ ਕੋਈ ਪ੍ਰਵਾਨ ਨਹੀਂ ਹੈ, ਕਿਸੇ ਚੀਜ਼ ਨਾਲ ਅਸਹਿਮਤੀ ਹੈ, ਤਾਂ ਤੁਸੀਂ ਪ੍ਰੋਟੈਸਟ ਕਰ ਸਕਦੇ ਹੋ। ਪਰ ਜਿੱਦਾਂ ਹਥਿਆਰ ਫੜ ਕੇ ਆ ਜਾਣਾ, ਜਿੱਦਾਂ ਆਮ ਪਬਲਿਕ ਦਾ ਸਫਰ ਕਰਨਾ, ਜਾਂ ਦੁਕਾਨਾਂ ਜ਼ਬਰਦਸਤੀ ਬੰਦ ਕਰਵਾਉਣਾ, ਇਹ ਚੀਜ਼ਾਂ ਤੁਹਾਡੇ ਐਜੀਟੇਸ਼ਨ ਨੂੰ, ਚਾਹੇ ਕੋਈ ਵੀ, ਮੈਂ ਇਹਦੀ ਗੱਲ ਨਹੀਂ ਕਰਦਾ, ਤੁਹਾਡੇ ਐਜੀਟੇਸ਼ਨ ਨੂੰ ਤੇ ਕਮਜ਼ੋਰ ਕਰਦੀਆਂ ਹੀ ਆ, ਬਲਕਿ ਕਿਤੇ ਨਾ ਕਿਤੇ ਤੁਹਾਡੇ ਐਜੀਟੇਸ਼ਨ ਨੂੰ ਬਦਨਾਮ ਵੀ ਕਰ ਜਾਂਦੀਆਂ। ਤੇ ਇੱਥੇ ਬਚਣ ਦੀ ਜ਼ਰੂਰਤ ਹੁੰਦੀ ਆ, ਇੱਥੇ ਸੰਭਲਣ ਦੀ ਜ਼ਰੂਰਤ ਹੁੰਦੀ ਆ। ਵੈਸੇ ਵੀ ਤੁਹਾਨੂੰ ਪਤਾ ਕਿ ਰਾਜਨੀਤੀ ਤੇ ਚਾਹੁੰਦੀ ਆ ਕਿ ਮੁੱਦਾ ਜਿੰਨਾ ਵੀ ਉਲਝੂਗਾ, ਉਹਦੇ ਵਿੱਚੋਂ ਰਾਜਨੀਤਿਕ ਮਾਈਲੇਜ ਉਨੀ ਸਾਨੂੰ ਮਿਲ ਸਕਦੀ ਆ ਜੀ। ਵੈਸੇ ਵੀ ਜਗਤਾਰ ਜੀ ਨੇ ਕਿਹਾ ਸੀ ਇੱਕ ਸ਼ੇਰ ਦੇ ਵਿੱਚ ਕਿ ਇੱਕ ਐਸਾ ਰੌਸ਼ਨੀ ਦਾ ਦੌਰ ਹੈ, ਜਾਦੂਗਰੋ ਬੋਲੋ, ਹਨੇਰਾ ਫੈਲਦਾ ਜਾਵੇ ਦਿਮਾਗਾਂ ਤੇ ਘਰਾਂ ਅੰਦਰ, ਬੜੇ ਹੀ ਲੋਕ ਭੋਲੇ ਜੋ ਹਰ ਵਾਰੀ ਨੇ ਫਸ ਜਾਂਦੇ, ਸਿਆਸਤ ਜਾਲ ਲਾ ਬੈਠੀ ਮਸੀਤਾਂ ਮੰਦਰਾਂ ਅੰਦਰ। ਤਾਂ ਕਈ ਵਾਰ ਸਿਆਸਤ ਜਿਹੜੀ ਆ ਉਲਝਾ ਲੈਂਦੀ ਆ। ਖੈਰ ਦੇਖਦੇ ਆ, ਅੱਜ ਦਿਨ ਭਰ ਇਹ ਮੁੱਦਾ ਜਿਹੜਾ ਚਰਚਾ ਦਾ ਵਿਸ਼ਾ ਰਿਹਾ। ਹਰਦੀਪ ਪੁਰੀ ਜੀ ਜਿਹੜੇ ਕੇਂਦਰ ਦੇ ਮੰਤਰੀ ਆ, ਉਹਨਾਂ ਨੇ ਵੀ ਬੈਠਕ ਕੀਤੀ ਹੈ। ਉਸ ਤੋਂ ਬਾਅਦ ਜਿਹੜੇ LG ਆ, ਕਿਉਂਕਿ ਜੋ DDA ਤੁਹਾਨੂੰ ਪਤਾ ਹੀ ਆ ਕਿ ਜਦੋਂ ਤੁਸੀਂ ਰਾਮ ਮੰਦਿਰ ਦੇ ਮੁੱਦੇ ਤੇ ਅੜ ਜਾਂਦੇ ਹੋ ਕਿ ਕੋਈ ਦੂਸਰਾ ਆਪਸ਼ਨ ਨਹੀਂ, ਤਾਂ ਫਿਰ ਅਸੀਂ ਕਿਉਂ? ਤਾਂ ਇਹ ਮਾਮਲਾ ਕਾਫੀ ਪੇਚੀਦਾ, ਕਾਫੀ ਸੈਂਸਿਟਿਵ ਆ। ਦੇਖਦੇ ਹਾਂ ਕਿ ਕੀ ਬਣਦਾ। ਪਰ ਅਪੀਲ ਜ਼ਰੂਰ ਕਰਨੀ ਚਾਹੀਦੀ ਆ ਕਿ ਠੀਕ ਹੈ, ਜੋ ਵੀ ਹੋ ਰਿਹਾ, ਤਾਂ ਤੁਸੀਂ ਭਾਈਚਾਰਕ ਸਾਂਝ ਦਾ ਜ਼ਰੂਰ ਖਿਆਲ ਰੱਖੋ ਕਿ ਕਿਤੇ ਇਹ ਨਾ ਟੁੱਟ ਪਾਵੇ, ਕਿਉਂਕਿ ਸਿਆਸਤ ਜਿਹੜੀ ਆ ਉਹ ਯਤਨ ਜ਼ਰੂਰ ਕਰਦੀ ਹੁੰਦੀ ਹੈ, ਤਾਂ ਬਚ ਕੇ ਚੱਲਣਾ ਚਾਹੀਦਾ। ਦੇਖਦੇ ਹਾਂ ਕਿ ਕੀ ਬਣਦਾ। ਕੱਲ ਦਾ ਦਿਨ ਮਹੱਤਵਪੂਰਨ ਰਹੇਗਾ ਜੀ। ਜੀ, ਅਗਲਾ ਗੱਲ ਕਰਦੇ ਹਾਂ ਮਿੰਟੂ ਜੀ। ਖਬਰ ਤੇ ਵੀ ਕਹਿੰਦੇ ਚਿੱਟੇ ਦੇ ਕੇਸ ਦੇ ਵਿੱਚ ਗ੍ਰਿਫਤਾਰ ਥਾਣੇਦਾਰ ਨੇ ਖੁਦ ਨੂੰ ਹੀ ਗੋਲੀ ਮਾਰ ਲਈ। ਇਹ ਦੇਖੋ ਨਵਾਂ ਹੀ ਕੰਮ ਚੱਲਿਆ। ਪਤਾ ਨਹੀਂ ਇਹਨਾਂ ਨੇ ਕਿਉਂ ਇੰਨੀਆਂ ਸਹੂਲਤਾਂ ਦਿੱਤੀਆਂ ਹੋਈਆਂ ਲੋਕਾਂ ਨੂੰ ਕਿ ਜਦੋਂ ਵੀ ਕੋਈ ਥਾਣੇ 'ਚ ਫੜਿਆ ਜਾਂਦਾ, ਕਿਸੇ ਨੂੰ ਇਹ ਬਿਸਤਰ ਦੀ ਚਾਦਰ ਦੇ ਦਿੰਦੇ ਆ ਕਿ ਲੈ ਮਿੱਤਰਾ, ਜੇ ਦੁਨੀਆ ਤੋਂ ਅੱਕਿਆ ਪਿਆ ਤੇ ਤੂੰ ਗੱਲ ਦੇ ਵਿੱਚ ਫਾਹ ਪਾ ਲਾ। ਕਿਸੇ ਦੇ ਦਰਾਜ ਦੇ ਅੱਗੇ ਰੱਖ ਦਿੰਦੇ ਆ ਕਿ ਲੈ ਮਿੱਤਰਾ, ਪਿਸਤੌਲ ਮੈਂ ਆਪਣਾ ਸਰਵਿਸ ਵਾਲਾ ਕੱਢ ਕੇ ਰੱਖ ਚੱਲਿਆ। ਜੇ ਤੈਨੂੰ ਲੱਗੇ ਕਿ ਥਾਣੇ ਦੇ ਵਿੱਚ ਕੁਛ ਅਸੁਵਿਧਾ ਹੈ, ਕੁਛ ਦੁਵਿਧਾ ਹੈ ਮਨ ਦੇ ਵਿੱਚ, ਜੇ ਦੁਨੀਆ ਤੋਂ ਅੱਕੇ ਹੋ, ਤਾਂ ਇੱਕ ਚੱਕੋ ਟ੍ਰਿਗਰ, ਨੱਪੋ ਘੋੜਾ, ਨੱਪੋ, ਉਸ ਤੋਂ ਬਾਅਦ ਘੋੜੇ ਤੇ ਚੜ ਕੇ ਤੇ ਅਗਲੀ ਦੁਨੀਆ 'ਚ ਪਹੁੰਚੋ। ਇਹ ਐਸੀ ਸਰਵਿਸ ਦੇ ਰਿਹਾ। ਅੱਜ ਹੋਣਾ ਤੇ ਕਮਾਲ ਦੀ ਗੱਲ ਆ ਕਿ ਇੱਕ ਥਾਣੇਦਾਰ ਹੈ ਜਿਹੜਾ ਉਹ ਹਿਰਾਸਤ ਦੇ ਵਿੱਚ ਮਰ ਜਾਂਦਾ, ਤੇ ਖੁੱਲ ਕੇ ਹੁਣ ਤੱਕ ਕਈ ਘੰਟੇ ਬੀਤ ਗਏ ਆ, ਖੁੱਲ ਕੇ ਹੁਣ ਤੱਕ ਇਹ ਗੱਲ ਨਹੀਂ ਦੱਸ ਰਹੇ। ਹਾਲਾਂਕਿ ਪੁਸ਼ਟੀ ਹੋ ਗਈ ਆ ਕਿ ਉਹਨੇ ਹਿਰਾਸਤ ਦੇ ਵਿੱਚ ਖੁਦਕੁਸ਼ੀ ਕੀਤੀ ਆ, ਪਰ ਉਹਨੇ ਕਿਉਂ ਕੀਤੀ ਆ, ਕਿਹੜੇ ਹਥਿਆਰ ਨਾਲ ਕੀਤੀ? ਕਿਉਂਕਿ ਜਦੋਂ ਤੁਸੀਂ ਬੰਦਾ ਰਾਉਂਡ ਅਪ ਕੀਤਾ ਜਾਂ ਬੰਦਾ ਤੁਸੀਂ ਫੜਦੇ ਹੋ, ਤੁਸੀਂ ਤਲਾਸ਼ੀ ਲੈਂਦੇ ਹੋ। ਜਦੋਂ ਤੁਸੀਂ ਐਡੇ ਵੱਡੇ ਕੇਸ ਦੇ ਵਿੱਚ ਫੜਿਆ, ਇਹਨਾਂ ਕੋਲੋਂ ਹੈਰੋਇਨ ਵੀ ਬਰਾਮਦ ਕੀਤੀ, ਦਾਅਵਾ ਕੀਤਾ ਗਿਆ, ਤੇ ਨਾਲੇ ਵੀ ਦਾਅਵਾ ਕੀਤਾ ਗਿਆ ਕਿ ਦੋਨੇ ਹੀ ਥਾਣੇਦਾਰ ਸੀਗੇ, ਦੋਵੇਂ ਹੀ ਸਰਵਿਸ ਦੇ ਦੌਰਾਨ ਨਾ ਸਿਰਫ ਚਿੱਟਾ ਛਕਦੇ ਛਕਾਉਂਦੇ ਹੀ, ਬਲਕਿ ਇਹ ਵੇਚਦੇ ਵਿਕਾਉਂਦੇ ਵੀ ਸੀਗੇ। ਤਾਂ ਹੁਣ ਇਸ ਮਾਮਲੇ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਗੁੰਝਲ ਆ ਉਹ ਇਹ ਆ ਕਿ ਦੇਖੋ, ਇਹ ਇੱਕੋ ਥਾਂ ਤੋਂ ਫੜੇ ਗਏ, ਇੱਕੋ ਹੀ ਰੈਂਕ ਦੇ ਅਧਿਕਾਰੀ ਜਾਂ ਕਹਿ ਲਓ ਕਰਮਚਾਰੀ ਸੀਗੇ,
ਫਿਰ ਇੱਕੋ ਹੀ ਧੰਦੇ 'ਚ ਸ਼ਾਮਲ ਸੀਗੇ, ਫਿਰ ਇੱਕੋ ਹੀ ਪੁਲਿਸ ਨੇ ਇੱਕੋ ਵੇਲੇ ਹੀ ਗ੍ਰਿਫਤਾਰ ਕੀਤੇ, ਉਹਨਾਂ ਦੇ ਵਿੱਚ ਇੱਕ ਮਰ ਜਾਂਦਾ। ਔਰ ਸਭ ਤੋਂ ਵੱਡਾ ਇਤਫਾਕ ਇਹ ਹੈ ਕਿ ਦੋਵੇਂ ਪਿੰਡ ਜਿਹੜੇ ਆ ਬਿਲਕੁਲ ਬਾਰਡਰ ਤੇ ਆ, ਤੇ ਪਹਿਲਾ ਦਾਅਵਾ ਵੀ ਇਹ ਕੀਤਾ ਗਿਆ ਕਿ ਬਾਰਡਰ ਤੋਂ ਪਾਰੇ ਆਰਡਰ ਤੇ ਮੰਗਾਉਂਦੇ ਸੀਗੇ ਚਿੱਟਾ। ਤਾਂ ਕਿਤੇ ਇਹ ਤੇ ਨਹੀਂ ਹੈ ਕਿ ਤਾਰਾਂ ਜਿਹੜੀਆਂ ਉਹ ਗਾਂ ਤੱਕ ਜਾਂ ਤਾਂ ਤੱਕ ਜੁੜਦੀਆਂ ਸਨ। ਸੋ ਇਹ ਸਵਾਲ ਉੱਠੇਗਾ, ਮੈਂ ਨਹੀਂ ਕਹਿੰਦਾ ਕਿ ਇਹ ਸਵਾਲ ਹੀ ਅੰਤਮ ਸੱਚ ਆ, ਪਰ ਇਹ ਸ਼ੱਕ ਤੇ ਉੱਠੇਗਾ ਕਿ ਜਦੋਂ ਤੁਸੀਂ ਇਹੋ ਜਿਹੇ ਮਾਮਲੇ ਦੇ ਵਿੱਚ ਇੱਕ ਪੁਲਿਸ ਕਰਮਚਾਰੀ ਨੂੰ ਜਾਂ ਪੁਲਿਸ ਅਧਿਕਾਰੀ ਨੂੰ ਗ੍ਰਿਫਤਾਰ ਕਰਦੇ ਹੋ ਜਿਹੜਾ ਸਾਰਾ ਕੁਝ ਜਾਣਦਾ, ਤੁਸੀਂ ਉਹਦਾ ਵਿਸ਼ੇਸ਼ ਧਿਆਨ ਕਿਉਂ ਨਹੀਂ ਰੱਖ ਰਹੇ? ਇਹਦੇ ਵਿੱਚ ਕੀ ਦਾ ਪੇਚ ਆ ਕਿ ਹੁਣ ਤੱਕ ਇਹ ਖੁੱਲ੍ਹ ਕੇ ਗੱਲ ਵੀ ਨਹੀਂ ਦੱਸ ਸਕੇ। ਸੋ ਇਸੇ ਗੱਲ ਦੇ ਵਿੱਚੋਂ ਹੀ ਸ਼ੱਕ ਨਿਕਲਦਾ, ਸੰਸਾ ਨਿਕਲਦਾ। ਤੇ ਦੇਖਦੇ ਹੁਣ ਕੀ ਆ, STF ਨੂੰ ਜਾਂਚ ਪੜਤਾਲ ਕਰਨੀ ਚਾਹੀਦੀ ਇਸ ਮਾਮਲੇ ਦੇ ਵਿੱਚ। ਔਰ ਇਹ ਸਿੱਧੇ ਤੌਰ ਤੇ ਦੇਖੋ, ਕੋਈ ਵੀ ਬੰਦਾ ਚਾਹੇ ਜਿਸ ਮਰਜ਼ੀ ਕੇਸ ਦੇ ਵਿੱਚ, ਚਾਹੇ ਜਿਸ ਮਰਜ਼ੀ ਦੋਸ਼ ਦੇ ਵਿੱਚ ਉਹ ਹਿਰਾਸਤ 'ਚ ਲਿਆ ਗਿਆ, ਏਦਾਂ ਨਹੀਂ ਹੈ ਕਿ ਤੁਸੀਂ ਉਹਨੂੰ ਮਰਨ ਲਈ ਛੱਡ ਦਿਓ ਜਾਂ ਚੁੱਕ ਕੇ ਮਾਰ ਦਿਓ। ਤਾਂ ਕਿਤੇ ਨਾ ਕਿਤੇ ਇਹ ਜੋ ਵਾਪਰਦਾ ਪਿਆ ਗਲਤ ਹੈ, ਪਤਾ ਨਹੀਂ ਇਹ ਆਦਤ ਆ ਜਾਂ ਇਹਨਾਂ ਦੀ ਅਲਗਰਜੀ ਆ, ਸਮਝ ਤੋਂ ਪਰੇ ਦੀ ਗੱਲ ਆ। अब वह जे आदत है, आदतों बारे ते सियाणियां ने कहा ना, जहमत जांदी दारवा आदत सिरां दे नाल। आदत तो फिर सिरां दे नाल ही जांदी है, ते जदों आदत सिरां दे नाल ही जांदी है तां फिर उदों तक सिरां दी बली किन्नी कु लैणगे। तां ये बहुत वड्डा सवाल है, बहुत महत्वपूर्ण सवाल है कि किन्ने घट समय दे विच वेख लो जसपाल कांड, उस तो बाद समराले दे विच इक मर गया, उस तो बाद मेरे ख्याल दे नाल लुधियाणे च इक मर गया, एक उस तो बाद जेल दे विच जां थाणे दे विच खुदकुशी कर लेंदा जां कथित तौर ते कोई होर कुछ वापरदा। सब तो परे दी गल है कि थाणियां दे विच चलदा की पिया। जी 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 अगली मिंटू जी गल करदे कहंदे नशा रोकू कमेटी दे मैंबर नूं जख्मी करन वाला दोषी पिस्तौल समेत काबू। देखो बिल्कुल ये जिहड़ा कोटली अवलू का मामला इन्होंने एक बार इत्थे तकरीबन हल कर लिया, क्योंकि जिहड़ा मुख दोषी इस मामले का कोई करनवीर सिंह हैप्पी है जिन्हें गोली मार के जख्मी किया सी, मुंडा इनू गिरफ्तार कर लिया। नाल इनू मेरे ख्याल दे नाल 7 कारतूसां नाल भी फड़िया, नाल 32 बोर का पिस्तौल भी इस तों बरामद होया। ते ये भी कहा गया कि इहदे ते पहला भी NDPS यानी नशा विरोधी कानून के तहत मामला दर्ज सी ते इनू 3 साल की कैद होई भी सीगी। ਤਾਂ ਉਸ ਮਾਮਲੇ ਦੇ ਵਿੱਚ ਇਹ ਜ਼ਮਾਨਤ ਤੇ ਆਇਆ ਸੀਗਾ, ਮਤਲਬ ਕਿ ਕ੍ਰਿਮੀਨਲ ਬੈਕਗ੍ਰਾਉਂਡ ਉਹਦਾ ਸੀਗਾ। ਜੋ ਕੁਝ ਵਾਪਰਿਆ ਫਿਰ ਆਪਾਂ ਨੂੰ ਸਭ ਨੂੰ ਪਤਾ ਕਿ ਪੰਜਾਬ ਦੇ ਵਿੱਚ ਅੱਜ ਕੱਲ੍ਹ ਕੁਝ ਪਿੰਡਾਂ 'ਚ ਲਹਿਰ ਚੱਲੀ ਆ ਕਿ ਮੁੰਡੇ ਆਪਣੇ ਪੱਧਰ ਤੇ ਕੋਸ਼ਿਸ਼ ਕਰਦੇ ਆ, ਯਤਨ ਕਰਦੇ ਆ ਕਿ ਕਿਸੇ ਤਰੀਕੇ ਨਾਲ ਆਈ ਬਲਾ ਨੂੰ ਟਾਲੀਏ। ਪਰ ਕੋਟਲੀ ਅਵਲੂ ਤੋਂ ਪਹਿਲਾਂ ਵੀ ਕੁਝ ਹਮਲੇ ਹੋਏ ਆ, ਪਰ ਜਿਸ ਤਰੀਕੇ ਦੀ ਤੇਜ਼ੀ ਪੁਲਿਸ ਨੇ ਇਸ ਮਾਮਲੇ 'ਚ ਵਿਖਾਈ ਹੈ ਉਹ ਵੀ ਸ਼ਾਇਦ ਇਸ ਕਰਕੇ ਕਿਉਂਕਿ ਇੱਕ ਟੈਲੀਵਿਜ਼ਨ ਚੈਨਲ ਨੇ ਇੱਥੇ ਆ ਕੇ ਪੱਕੇ ਤੌਰ ਤੇ ਡੇਰੇ ਲਾ ਲਏ ਸੀਗੇ, ਤਾਂ ਉਹਦੀ ਲਗਾਤਾਰ ਜਿਹੜੀ ਕਵਰੇਜ ਹੋਈ ਸੀ ਉਹ ਘਰ ਘਰ ਤੱਕ ਪਹੁੰਚ ਗਈ। ਫਿਰ ਅੱਜ ਕੱਲ੍ਹ ਤੁਹਾਨੂੰ ਪਤਾ ਸੋਸ਼ਲ ਮੀਡੀਆ ਦਾ ਜ਼ਮਾਨਾ, ਸੋ ਇਸ ਕਰਕੇ ਇਹਦਾ ਅਸਰ ਹੋਇਆ। ਪਰ ਜੇ ਤੁਸੀਂ ਦੂਜੇ ਮਾਮਲਿਆਂ 'ਚ ਵੇਖੋਗੇ, ਚਾਹੇ ਉਹ ਸ਼ਾਮ ਖੇੜੇ ਦਾ ਮਾਮਲਾ ਹੋਵੇ, ਚਾਹੇ ਉਹ ਘਾਂਗੇ ਵਾਲਾ ਮਾਮਲਾ ਹੋਵੇ, ਚਾਹੇ ਕੁਝ ਹੋਰ ਹੋਣ, ਤਾਂ ਉਹ ਜਿਹੜੇ ਮਾਮਲੇ ਉਹਨਾਂ ਦੇ ਵਿੱਚ ਪੁਲਿਸ ਇੰਨੀ ਐਕਟਿਵ ਨਜ਼ਰ ਨਹੀਂ ਆਉਂਦੀ। ਤਾਂ ਜੇ ਪੁਲਿਸ ਇਹੋ ਜਿਹੇ ਮਾਮਲਿਆਂ ਦੇ ਵਿੱਚ ਇਸੇ ਤਰ੍ਹਾਂ ਹੀ ਐਕਟਿਵ ਨਜ਼ਰ ਆਵੇ, ਇਸੇ ਤਰ੍ਹਾਂ ਹੀ ਤੇਜ਼ੀ ਦਿਖਾਵੇ, ਤਾਂ ਸ਼ਾਇਦ ਗੱਲ ਬਣ ਸਕਦੀ ਹੈ। ਕਿਉਂਕਿ ਜੇ ਪੁਲਿਸ ਐਕਟਿਵ ਨਹੀਂ ਹੋਊਗੀ, ਇਹੋ ਜਿਹੇ ਤੱਤਾਂ ਦੇ ਖਿਲਾਫ ਕਾਹਲੀ ਨਾਲ ਕਦਮ ਨਹੀਂ ਚੁੱਕੂਗੀ, ਸਖਤੀ ਨਾਲ ਪੇਸ਼ ਨਹੀਂ ਆਊਗੀ, ਤਾਂ ਲੋਕਾਂ ਦਾ ਭਰੋਸਾ ਨਹੀਂ ਵੱਜੂਗਾ। ਜੇ ਲੋਕਾਂ ਦਾ ਇੱਕ ਵਾਰੀ ਭਰੋਸਾ ਵੱਜ ਜਾਵੇ ਕਿ ਸਾਡੇ ਕੰਡ ਤੇ ਖੜੇ ਆ, ਸਾਡੇ ਲਈ ਕੰਮ ਕਰਦੇ ਆ, ਫਿਰ ਲੋਕ ਵੀ ਇਕਜੁੱਟ ਹੋ ਜਾਣਗੇ। ਨਹੀਂ ਤਾਂ ਫਿਰ ਲੋਕ ਜਿਹੜੇ ਡੀਮੋਰਲਾਈਜ਼ ਹੋ ਕੇ ਕਦੇ ਨਾ ਕਦੇ ਭਾਣਾ ਮੰਨ ਹੀ ਲੈਂਦੇ ਆ ਕਿ ਸਾਨੂੰ ਕੀ ਆ, ਕਸਮਾਂ ਦਾ ਸਿਰ ਖਾਵੇ, ਜਿੱਥੇ ਜਹਾਨ ਗਿਆ ਉੱਥੇ ਇਹ ਇਨਸਾਨ ਗਿਆ। ਜੀ ਜੀ ਅਗਲੀ ਗੱਲ ਕਰਦੇ ਆ, ਕਹਿੰਦੇ ਨਸ਼ਿਆਂ ਨੂੰ ਪ੍ਰਮੋਟ ਕਰਨ ਵਾਲੇ ਗਾਇਕ ਹੋ ਜਾਣ ਹੁਣ ਸਾਵਧਾਨ। देखो चरणजीत चन्नी भाई कह रहे हैं, ਤੁਹਾਨੂੰ ਪਤਾ ਹੀ ਹੈ ਚਰਨਜੀਤ ਚੰਨੀ ਜੀ ਐਸਾ ਕੋਈ ਨਾ ਕੋਈ ਬਿਆਨ ਜਿਹੜਾ ਉਠਾਕ ਦਿੰਦੇ ਆ, ਫਿਰ ਮੁੜ ਕੇ ਲੰਮੀਆਂ ਤਾਣ ਕੇ ਸੌ ਜਾਂਦੇ। ਪਿੱਛੇ ਜੇ ਇਹਨਾਂ ਆਈਲੈਟਸ ਵਾਲਿਆਂ ਲਈ ਵੀ ਕਿਹਾ ਸੀਗਾ ਕਿ ਏਦਾਂ ਕਰ ਦਿਆਂਗੇ, ਉਦਾਂ ਕਰ ਦਿਆਂਗੇ, ਸਾਰਾ ਕੁਝ ਉਤਰਾ ਹੀ ਚੱਲੀ ਜਾਂਦਾ। ਮਤਲਬ ਕਿ ਇਹ ਐਂ ਕਹਿਤਾ ਵੀ ਏਦਾਂ ਹੀ ਕਰ ਦਿਆਂਗੇ, ਉਦਾਂ ਹੀ ਕਰ ਦਿਆਂਗੇ, ਏਦਾਂ ਉਦਾਂ ਹੀ ਚਲਾਈ ਚੱਲੋ। ਖੈਰ ਹੁਣ ਇਹਨਾਂ ਨੇ ਫਿਰ ਅੱਜ ਪੰਮੀ ਬਾਈ ਹੋਰਾਂ ਦੇ ਨਾਲ ਮੁਲਾਕਾਤ ਕੀਤੀ ਆ ਤੇ ਉਸ ਤੋਂ ਬਾਅਦ ਕਿਹਾ ਕਿ ਭਾਈ ਜਿਹੜੇ ਗਾਇਕ ਨਸ਼ੇ ਵਗੈਰਾ ਨੂੰ ਪ੍ਰਮੋਟ ਕਰਦੇ ਆ ਤੇ ਉਹਨਾਂ ਦੇ ਨਾਲ ਸਖਤੀ ਨਾਲ ਪੇਸ਼ ਆਇਆ ਜਾਊਗਾ। ਮਤਲਬ ਕਿ ਇਸ ਮਾਮਲੇ 'ਚ ਜਲਦੀ ਸਰਕਾਰ ਜਿਹੜੀ ਆ ਇੱਕ ਸਖਤ ਕਾਨੂੰਨ ਲੈ ਕੇ ਆ ਰਹੀ ਹੈ। ਤੋ ਇਹ ਚੀਜ਼ਾਂ ਜਿਹੜੀਆਂ ਉਹ ਅੱਗੇ ਵੀ ਆਪਾਂ ਬਹੁਤ ਵਾਰੀ ਜਿਹੜੇ ਚਰਚਾ ਕੀਤੀਆਂ, ਬੜੀ ਵਾਰੀ ਉਹਨਾਂ ਤੇ ਗੱਲਾਂ ਬਾਤਾਂ ਹੋਈਆਂ, ਪਰ ਕੁੱਲ ਮਿਲਾ ਕੇ ਦੇਖੋ ਤੁਸੀਂ ਕਰੋਗੇ ਕੀ, ਅੱਜ ਦੇ ਦੌਰ 'ਚ ਕਰੋਗੇ ਕੀ
ਕਿਉਂਕਿ ਜੇ ਤੁਸੀਂ ਕਾਨੂੰਨ ਬਣਾਉਣਾ ਤਾਂ ਹੁਣ ਤੱਕ 2.5 ਸਾਲਾਂ ਦੇ ਵਿੱਚ ਮੂਰਤ ਕਿਹਦੇ ਤੋਂ ਕਢਵਾਉਂਦੇ ਫਿਰਦੇ ਸੀ ਕਿ ਤੁਹਾਨੂੰ ਮੂਰਤ ਹੀ ਨਹੀਂ ਨਿਕਲ ਗਿਆ। ਦੂਜੀ ਗੱਲ ਇਹ ਹੈ ਕਿ ਤੁਸੀਂ ਆਪਣੇ ਪੱਧਰ ਤੇ ਇਸ ਤਰ੍ਹਾਂ ਦਾ ਕਾਨੂੰਨ ਕਿਵੇਂ ਬਣਾ ਲਓਗੇ ਕਿ ਕੋਈ ਬੰਦਾ YouTube ਤੇ ਵੀ ਨਾ ਪਾਵੇ, ਕੋਈ ਬੰਦਾ Facebook ਤੇ ਵੀ ਨਾ ਪਾਵੇ, ਕੋਈ ਬੰਦਾ WhatsApp ਤੇ ਵੀ ਨਾ ਪਾਵੇ। ਇਹਦੇ ਵਾਸਤੇ ਤੇ ਤੁਹਾਨੂੰ ਪੂਰਾ ਕੌਮੀ ਪੱਧਰ ਤੇ ਕਾਨੂੰਨ ਬਣਾਉਣਾ ਪਊ। ਕਿਉਂਕਿ ਤੁਹਾਨੂੰ ਚੇਤੇ ਹੋਣਾ ਇੱਕ ਵਾਰੀ ਇਹਨਾਂ ਨੇ ਬੇਅਦਬੀਆਂ ਦੇ ਮਾਮਲੇ 'ਚ ਆਖਿਆ ਸੀਗਾ ਕਿ ਅਸੀਂ ਕਾਨੂੰਨ ਬਣਾਵਾਂਗੇ ਜੀ, ਫਾਂਸੀ ਲਟਕਾ ਦਿਆਂਗੇ ਦੋਸ਼ੀਆਂ ਨੂੰ, ਉਮਰ ਕੈਦ ਕਰ ਦਿਆਂਗੇ, ਇਹ ਕਰ ਦਿਆਂਗੇ, ਉਹ ਕਰ ਦਿਆਂਗੇ। ਤਾਂ ਉਹ ਖਰੜਾ ਜਿਹੜਾ ਕੇਂਦਰ ਸਰਕਾਰ ਨੇ ਵਾਪਸ ਕਰ ਦਿੱਤਾ ਸੀਗਾ। ਸੋ ਆਪਣੇ ਪੱਧਰ ਤੇ ਤੁਸੀਂ ਇਹ ਚੀਜ਼ਾਂ ਜਿੱਦਾਂ ਮਰਜ਼ੀ ਕਰੀ ਚਲੋ, ਕਿਵੇਂ ਠੀਕ ਕਰੋਗੇ? ਕਿਉਂਕਿ ਇਹ ਕੌਮੀ ਪੱਧਰ ਦੀ ਕਾਨੂੰਨੀ ਪਾਲਿਸੀ ਦਾ ਹਿੱਸਾ ਬਣੂਗਾ, ਫੇਰ ਕਿਤੇ ਜਾ ਕੇ ਮਸਲਾ ਹੱਲ ਹੋਣਾ। ਤਾਂ ਏਡੀ ਛੇਤੀ ਇਹ ਮਸਲਾ ਹੱਲ ਹੋਣ ਵਾਲਾ ਨਹੀਂ। ਜਿਹੜੀ ਚੀਜ਼ ਕਰਨ ਦੀ ਜ਼ਰੂਰਤ ਹੈ ਉਹ ਕਰੋ। ਕਰਨ ਦੀ ਜ਼ਰੂਰਤ ਇਹ ਆ ਕਿ ਜਿਹੜੇ ਤੁਹਾਡੇ ਨੌਜਵਾਨ ਆ ਉਹਨਾਂ ਨੂੰ ਘੱਟੋ ਘੱਟ ਇੱਕ ਸਮਰੱਥ ਸਰੋਤਾ ਬਣਾਓ ਕਿ ਹਾਂ ਉਹਨੇ ਸੁਣਨਾ ਕੀ ਆ। ਉਹਨੂੰ ਘੱਟੋ ਘੱਟ ਇੱਕ ਵਧੀਆ ਦਰਸ਼ਕ ਬਣਾਓ ਕਿ ਉਹਨੇ ਦੇਖਣਾ ਕੀ ਆ। ਜਦੋਂ ਤੁਸੀਂ ਉਹਦੀ ਸੂਝ ਡਿਵੈਲਪ ਕਰ ਦਿਓਗੇ ਫਿਰ ਕੋਈ ਚੱਕਰ ਨਹੀਂ ਹੈ। ਫਿਰ ਇੰਟਰਨੈਟ ਤੇ ਪੋਰਨ ਵੀ ਪਿਆ, ਇੰਟਰਨੈਟ ਤੇ ਜਿਹੜੀਆਂ E-ਬੁੱਕਸ ਵੀ ਪਈਆਂ ਨੇ। ਜਦੋਂ ਉਹਨੂੰ ਪਤਾ ਲੱਗ ਜਾਊਗਾ ਕਿ ਮੇਰਾ ਫਾਇਦਾ ਕਿੱਧਰ ਆ, ਮੇਰਾ ਬੂਹਾ ਜਿਹੜਾ ਉਹ ਲਾਭਦਾਇਕ ਕਿਹੜੇ ਪਾਸੇ ਆ, ਉਹ ਫਿਰ ਉਧਰ ਨੂੰ ਆਪੇ ਐਂਟਰ ਹੋ ਜਾਊਗਾ। ਤਾਂ ਤੁਸੀਂ ਆਪਣੇ ਪੱਧਰ ਤੇ ਤਾਂ ਕੋਸ਼ਿਸ਼ਾਂ ਕਰੋ। ਅੱਗੇ ਤੇ ਸਾਡੇ ਪਿੰਡਾਂ ਦੇ ਵਿੱਚ ਡਰਾਮੇ ਚੱਲਦੇ ਸੀਗੇ, ਵਧੀਆ ਇੱਕ ਕਲਚਰ ਸੀਗਾ। ਘੱਟੋ ਘੱਟ ਉਸ ਨੂੰ ਪੁਨਰ ਸੁਰਜੀਤ ਕਰੋ। ਥੋੜਾ ਬਹੁਤਾ ਤੁਸੀਂ ਆਪਣੇ ਪੱਧਰ ਤੇ ਯਤਨ ਕਰੋ। ਤੁਸੀਂ ਤੇ ਸਾਰੀ ਟੇਕ ਇੱਥੇ ਰੱਖੀਏ ਕਾਨੂੰਨ ਲਿਆਵਾਂਗੇ, ਉਹ ਨਾ ਕਾਨੂੰਨ ਆਊਗਾ। ਉਹ ਜਿਵੇਂ ਆਂਦੇ ਨਾ ਨੌਮਨ ਤੇਲ ਹੋਵੇ ਤੇ ਨਾ ਰਾਧਾ ਨੱਚੇ। ਜੀ ਜੀ। ਅਗਲੀ ਗੱਲ ਕਰਦੇ, ਕਹਿੰਦੇ ਪੰਜਾਬ ਵਿੱਚ ਹਥਿਆਰਾਂ ਦੇ ਲਾਇਸੈਂਸ ਰਾਈਟ ਟੂ ਸਰਵਿਸ ਤੋਂ ਬਾਹਰ ਹੋਣਗੇ। ਦੇਖੋ ਹਥਿਆਰਾਂ ਵਾਲਾ ਜਿਹੜਾ ਮਾਮਲਾ ਇਹ ਬੜਾ ਦਿਲਚਸਪ ਆ, ਕਿਉਂਕਿ ਜਿਹੜੀ ਪਿਛਲੀ ਸਰਕਾਰ ਆਈ ਸੀ ਉਹਦੇ ਵਿੱਚ ਨਾ ਇਹ ਇਸ ਮਾਮਲੇ 'ਚ ਬੜੇ ਉਦਾਰਵਾਦੀ ਸੀਗੇ ਸੁਖਬੀਰ ਸਿੰਘ ਬਾਦਲ ਹੋਰੀ। ਕਿ ਜਿਵੇਂ ਆਂਦੇ ਨਾ ਕਿ ਝੱਟ ਮੰਗਣੀ ਪੱਟ ਸ਼ਾਦੀ ਵਾਲਾ ਕੰਮ ਆ ਕਿ ਤੁਸੀਂ ਆਓ ਫਾਰਮ ਭਰੋ ਤੇ ਨਾਲ ਦੀ ਨਾਲ ਤੁਹਾਨੂੰ ਜਿਹੜਾ ਲਾਇਸੈਂਸ ਮਿਲ ਜਾਊਗਾ। ਤਾਂ ਹੁਣ ਹੋਇਆ ਕਿ ਇਹਨਾਂ ਨੇ ਜਿਹੜਾ ਪੰਗਾ ਪਾਇਆ ਸੀਗਾ, ਮਤਲਬ ਕਿ ਇਹਨੂੰ ਰਾਈਟ ਟੂ ਸਰਵਿਸ ਦੇ ਵਿੱਚ ਕਰ ਦਿੱਤਾ ਸੀਗਾ। ਰਾਈਟ ਟੂ ਸਰਵਿਸ ਤੁਸੀਂ ਸਮਝਦੇ ਹੋਵੋਗੇ ਕਿ ਤੁਹਾਨੂੰ ਨਿਸ਼ਚਿਤ ਤੌਰ ਤੇ ਮਿਆਦ ਦੇ ਵਿੱਚ ਉਹ ਸੇਵਾ ਜਿਹੜੀ ਮਿਲਣੀ ਹੈ। ਜੇ ਨਹੀਂ ਤਾਂ ਤੁਸੀਂ ਅਫਸਰਸ਼ਾਹੀ ਨੂੰ ਖਿੱਚ ਸਕਦੇ ਹੋ। ਤਾਂ ਇਹਨੂੰ ਕਹਿ ਦਿੰਦੇ ਰਾਈਟ ਟੂ ਸਰਵਿਸ। ਬਹੁਤ ਘੱਟ ਲੋਕਾਂ ਨੂੰ ਪਤਾ ਹੋਣਾ ਕਿ ਹਥਿਆਰਾਂ ਦਾ ਲਾਇਸੈਂਸ ਵਾਲਾ ਮਾਮਲਾ ਜਿਹੜਾ ਉਹ ਰਾਈਟ ਟੂ ਸਰਵਿਸ ਦੇ ਵਿੱਚ ਹੈ, ਜਦਕਿ ਡੈਥ ਸਰਟੀਫਿਕੇਟ ਤੇ ਜਨਮ ਸਰਟੀਫਿਕੇਟ ਬਣਾਉਣ ਵਾਸਤੇ ਲੋਕਾਂ ਨੂੰ ਧੱਕੇ ਧੋੜੇ ਖਾਣੇ ਪੈਂਦੇ ਆ। ਇਹ VIP ਇਹਨਾਂ ਦੇ ਕਾਨੂੰਨ ਜਿਹੜੇ ਆ ਵੇਖ ਲਓ ਕਿੰਨੇ ਅਵੱਲੇ ਆ ਕਿ ਜੰਮਣ ਸਰਟੀਫਿਕੇਟ ਵਾਸਤੇ, ਮਰਨ ਸਰਟੀਫਿਕੇਟ ਵਾਸਤੇ ਬੰਦੇ ਦਾ ਮਰਨ ਹੋ ਜਾਂਦਾ। ਤੇ ਇਹੋ ਜਿਹੀਆਂ ਚੀਜ਼ਾਂ ਵਾਸਤੇ ਰਾਈਟ ਟੂ ਸਰਵਿਸ ਲਾਗੂ ਆ ਕਿ ਜੇ 30 ਦਿਨਾਂ ਦੇ ਅੰਦਰ ਅੰਦਰ ਤੁਸੀਂ ਕੰਮ ਨਾ ਖਿੱਚਿਆ, ਕੰਡਾ ਨਾ ਖਿੱਚਿਆ, ਫਿਰ ਤੁਹਾਨੂੰ ਖਿੱਚਿਆ ਜਾਊਗਾ। ਤਾਂ ਉਸ ਤੋਂ ਬਾਅਦ ਫਿਰ ਜਿਹੜੀ ਇਹ ਸਰਕਾਰ ਆਈ ਸੀਗੀ ਇਹਨਾਂ ਨੇ ਰਾਈਟ ਟੂ ਸਰਵਿਸ ਨੂੰ ਭੰਗ ਕਰ ਦਿੱਤਾ ਸੀ। ਮੇਰੇ ਖਿਆਲ ਦੇ ਨਾਲ ਜੁਲਾਈ 2018 ਦੇ ਵਿੱਚ ਇਹਨਾਂ ਨੇ ਖਤਮ ਕਰਕੇ ਇਹਦੀ ਜਗ੍ਹਾ ਤੇ ਉਹ ਲੈ ਆਂਦਾ ਸੀਗਾ ਪੰਜਾਬ ਟਰਾਂਸਪੇਰੈਂਸੀ ਐਂਡ ਅਕਾਊਂਟੇਬਿਲਿਟੀ ਇਨ ਡਿਲੀਵਰੀ ਆਫ ਪਬਲਿਕ ਸਰਵਿਸ ਐਕਟ 2018। ਤਾਂ ਉਹਦੇ ਵਿੱਚ ਇਹਨਾਂ ਨੇ ਸਭ ਕੁਝ ਬਦਲ ਦਿੱਤਾ ਸੀਗਾ, ਪਰ ਇਹ ਚੀਜ਼ ਜਿਹੜੀ ਆ ਉਹ ਫਿਰ ਵੀ ਖਤਮ ਨਹੀਂ ਸੀ ਹੋਈ। ਤਾਂ ਹੁਣ ਜ਼ਿਆਦਾ ਤੌਰ ਤੇ ਜਿਹੜੀ ਅਫਸਰਸ਼ਾਹੀ ਆ ਉਹ ਪਹਿਲਾਂ ਹੀ ਇਸ ਗੱਲ ਤੋਂ ਔਖੀ ਸੀਗੀ, ਤਾਂ ਹੁਣ ਉਹਨਾਂ ਨੇ ਇਸ ਚੀਜ਼ ਨੂੰ ਥੋੜਾ ਜਿਹਾ ਇਹਨਾਂ ਦੇ ਮੱਦੇਨਜ਼ਰ ਕੀਤਾ। ਤਾਂ ਬਹਰਹਾਲ ਇਹ ਜਿਹੜਾ ਹੁਣ ਲਾਇਸੈਂਸ ਲੈਣਾ ਜਿਹੜਾ ਸੌਖਾ ਨਹੀਂ ਹੋਊਗਾ ਕਿਉਂਕਿ ਰਾਈਟ ਟੂ ਸਰਵਿਸ ਦੇ ਵਿੱਚੋਂ ਬਾਹਰ ਹੋ ਜਾਊਗਾ। ਤੇ ਜਿਹੜੇ ਡਿਪਟੀ ਕਮਿਸ਼ਨਰ ਆ ਉਹ ਆਪਣੇ ਪੱਧਰ ਤੇ ਫੈਸਲਾ ਲਿਆ ਕਰਨਗੇ ਕਿ ਹਾਂ ਕਿਹਨੂੰ ਦੇਣਾ ਔਰ ਕਦੋਂ ਤੱਕ ਦੇਣਾ। ਨਹੀਂ ਤਾਂ ਅੱਗੇ ਇਹ ਮੁਕਰਰ ਕੀਤਾ ਸੀਗਾ ਕਿ ਇੰਨੇ ਦਿਨਾਂ ਦੇ ਵਿੱਚ ਫੱਟਾ ਚੱਕ ਦਿਓ। ਤਾਂ ਉਸ ਫੱਟੇ ਚੱਕ ਗੇਮ ਦੇ ਵਿੱਚ ਜੇਬ ਕੱਟ ਗੇਮ ਕਿਵੇਂ ਚੱਲੀ ਉਹ ਸਭ ਨੂੰ ਪਤਾ। ਮੈਂ ਉਦਾਹਰਨ ਦੇ ਦਿੰਦਾ, ਮੈਂ ਉਸ ਤੋਂ ਬਾਅਦ ਗੱਲ ਖਤਮ ਕਰ ਦਿੰਦਾ ਕਿ ਮੁਕਤਸਰ ਆ, ਮੁਕਤਸਰ ਤੋਂ ਅਗਲਾ ਸ਼ਹਿਰ ਆਉਂਦਾ ਹੈ ਮਲੋਟ, 30 ਕਿਲੋਮੀਟਰ ਦੂਰ ਆ। ਫਿਰ ਉੱਥੋਂ 30 ਕਿਲੋਮੀਟਰ ਦੂਰ ਆ ਡੱਬ ਵਾਲੀ ਮੰਡੀ ਜਿਹੜੀ ਹਰਿਆਣੇ 'ਚ ਪੈਂਦੀ ਆ। ਮਤਲਬ ਇੱਕ ਸ਼ਹਿਰ ਪੰਜਾਬ ਦਾ ਜਾਂ ਜ਼ਿਲ੍ਹਾ ਕਹਿ ਲਓ 60 ਕਿਲੋਮੀਟਰ ਆ। ਤਾਂ ਜਿਹੜਾ ਉਹ ਮੁਕਤਸਰ ਜ਼ਿਲ੍ਹਾ ਉਹਦੇ ਵਿੱਚ ਜਿਹੜੀ ਅਸਲਾ ਲਾਇਸੈਂਸ ਦੀ ਫਾਈਲ ਆ ਉਹ 10,000, 15,000, 20,000 ਤੱਕ ਚਲੇ ਗਈ। ਤੇ ਜਿਹੜਾ ਉੱਥੇ ਅਸਲਾ ਲਾਇਸੈਂਸ ਦਾ ਕੋਈ ਵੀ ਨਿਵੇਦਕ ਹੁੰਦਾ, ਕੋਈ ਵੀ ਅਰਜ਼ੀਦਾਤਾ ਹੁੰਦਾ, ਉਹਨੂੰ ਸਿਰਫ 700-800 ਰੁਪਇਆ ਖਰਚਣਾ ਪੈਂਦਾ ਸੀ ਉਹਨਾਂ ਟਾਈਮਾਂ 'ਚ। ਤਾਂ ਇਹ ਤੁਸੀਂ ਦੇਖ ਲਓ ਕਿ ਇੱਕ ਪਾਸੇ ਸਰਕਾਰਾਂ ਕਹਿੰਦੀਆਂ ਕਿ ਭਾਈ ਤੁਸੀਂ ਅਸਲਾ ਘੱਟ ਰੱਖੋ, ਇੱਥੇ ਨਾ ਲੈ ਕੇ ਆਓ, ਇੱਥੇ ਨਾ ਚਲਾਓ, ਇਹ ਉਹ, ਪਰ ਦੂਜੇ ਪਾਸੇ ਆਪ ਹੀ ਕਹਿੰਦੇ ਚੱਕੋ ਜਿੰਨਾ ਮਰਜ਼ੀ ਚੱਕੋ। ਇਹਦਾ ਮਤਲਬ ਇਹ ਆ ਕਿ ਗੁੜ ਖਾਣਾ ਤੇ ਗੁਲਗੁਲਿਆਂ ਤੋਂ ਪਰਹੇਜ਼। ਜੀ ਜੀ। ਅਗਲੀ ਗੱਲ ਕਰਦੇ, ਕਹਿੰਦੇ ਫਿਲਮ ਨੂੰ ਇਨਾਮ ਤਾਂ ਮਿਲ ਗਿਆ ਪਰ ਹਰਜੀਤੇ ਨੂੰ ਸਰਕਾਰ ਤੋਂ ਖੁਸ਼ੀ ਨਾ ਮਿਲੀ।
ਦੇਖੋ ਹਰਜੀਤਾ ਕੌਣ ਆ? ਹਰਜੀਤ ਸਿੰਘ ਆ, ਜਿਨ੍ਹਾਂ ਨੇ ਜਾ ਕੇ ਆਪਣੀ ਕਪਤਾਨੀ ਦੇ ਵਿੱਚ ਭਾਰਤ ਨੂੰ ਸੰਸਾਰ ਜੇਤੂ ਬਣਾਇਆ ਸੀਗਾ ਜੂਨੀਅਰ ਵਿਸ਼ਵ ਕੱਪ, ਜੂਨੀਅਰ ਸੰਸਾਰ ਕੱਪ ਹਾਕੀ ਦੇ ਵਿੱਚ। ਜੀ ਤਾਂ ਇਹਦੇ ਤੇ ਮੁੰਡੇ ਤੇ ਫਿਲਮ ਬਣੀ, ਹਾਲਾਂਕਿ ਬਾਅਦ ਚ ਸੀਨੀਅਰ ਟੀਮ ਦੇ ਵਿੱਚ ਵੀ ਖੇਡਿਆ। ਤਾਂ ਉਹ ਜਿਹੜੀ ਫਿਲਮ ਬਣੀ ਆ ਉਹਨੂੰ ਵੈਸੇ ਤੇ ਤੁਹਾਨੂੰ ਪਤਾ ਹੀ ਆ ਕਿ ਇੰਨਾ ਜ਼ਿਆਦਾ ਭਰਪੂਰ ਸਮਰਥਨ ਨਹੀਂ ਸੀ ਮਿਲਿਆ, ਪਰ ਫਿਲਮ ਉਹ ਅੱਛੀ ਸੀਗੀ, ਉਸਦੀ ਕਦਰ ਪਈ, ਚਲੋ ਉਹਨੂੰ ਕੌਮੀ ਪੁਰਸਕਾਰ ਮਿਲਿਆ। ਪਰ ਇਹਨੂੰ ਕੌਮੀ ਪੁਰਸਕਾਰ ਮਿਲੇ ਦੀ ਹਰਜੀਤ ਨੂੰ ਜ਼ਰੂਰ ਖੁਸ਼ੀ ਆ, ਪਰ ਅਸਲ ਖੁਸ਼ੀ ਨਹੀਂ ਮਿਲ ਰਹੀ, ਕਿਉਂਕਿ ਇੱਕ ਪੁਰਸਕਾਰ ਪ੍ਰਧਾਨ ਜੀ ਨੇ ਵੀ ਐਲਾਨਿਆ ਸੀ। ਜਦੋਂ ਮੈਂ ਪ੍ਰਧਾਨ ਜੀ ਕਿਹਾ ਤਾਂ ਤੁਸੀਂ ਝੱਟ ਸਮਝ ਗਏ ਹੋਵੋਗੇ ਕਿ ਸੁਖਬੀਰ ਸਿੰਘ ਜੀ ਬਾਦਲ। ਤਾਂ ਇਹਨਾਂ ਨੇ 2016 ਦੇ ਵਿੱਚ 25 ਲੱਖ ਰੁਪਏ ਦੇ ਇਨਾਮ ਦਾ ਇੱਕ ਐਲਾਨ ਕੀਤਾ ਸੀਗਾ, ਜਿਹੜਾ ਹਾਲ ਦੀ ਘੜੀ ਐਲਾਨ ਹੀ ਐਲਾਨ ਹੈ, ਮੈਦਾਨ 'ਚ ਨਹੀਂ ਆਇਆ। ਸੋ ਇਸ ਕਰਕੇ ਹਰਜੀਤਾ ਜੀ ਕਹਿੰਦੇ ਹੋਣੇ ਮਨ ਦੇ ਵਿੱਚ ਕਿ ਕੱਟੇ ਨੂੰ ਸਵਾ ਮਣ ਦੁੱਧ ਦਾ ਕੀ ਭਾ। ਕੌਮੀ ਪੁਰਸਕਾਰ ਮਿਲਿਆ ਉਹ ਫਿਲਮ ਵਾਲਿਆਂ ਨੂੰ ਮਿਲਿਆ, ਤੇ ਜਿਹੜਾ ਮੈਨੂੰ ਪੁਰਸਕਾਰ ਮਿਲਣਾ ਸੀ ਉਹ ਹਾਲ ਦੀ ਘੜੀ ਮਿਲਿਆ ਨਹੀਂ। ਪਰ ਇਹ ਬਹੁਤ ਗਲਤ ਗੱਲ ਆ, ਜਾਂ ਤੇ ਤੁਸੀਂ ਐਲਾਨ ਨਾ ਕਰੋ, ਜੇ ਇੱਕ ਖਿਡਾਰੀ ਵਾਸਤੇ ਐਲਾਨ ਕੀਤਾ ਤੇ ਉਹਨੂੰ ਜ਼ਰੂਰ ਇਹ ਪੁਰਸਕਾਰ ਹੈ ਜਿਹੜਾ ਪੁੱਜਦਾ ਕਰੋ। ਜੀ ਜੀ ਜੀ। ਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਤੁਸੀਂ ਜਾਣਕਾਰੀਆਂ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਤੇ ਸਰੋਤ ਗਹਿਣੇ ਤਾਂ ਜੀ ਮੈਂ ਸਿਰਫ